ਰਾਜੀਵ ਗਾਂਧੀ ਵੇਲੇ ਕੋਈ ਸਮਝੌਤੇ ਦੀ ਆਫਰ ਹੋਈ ਹੋਵੇ ਜਾਂ ਵੀਪੀ ਸਿੰਘ ਵੇਲੇ ਤੁਹਾਡੇ ਤੱਕ ਕੋਈ ਅਪਰੋਚ ਸਰਕਾਰ ਨੇ ਕੀਤੀ ਕਿ ਯਾਰ ਆਪਾਂ ਤੁਹਾਨੂੰ ਇਹ ਦਿੰਦੇ ਆ ਜਾਂ ਆਹ ਗੱਲ ਤੇ ਤੁਸੀਂ ਮੰਨੋ? ਹਾਂ, ਰਾਜੀਵ ਗਾਂਧੀ ਦੇ ਵੇਲੇ ਚੱਲੀ ਸੀਗੀ ਉਹ ਗੱਲ। ਇੱਥੇ ਰੁਕ ਗਈ ਜਦੋਂ ਮੇਰੀ ਮੀਟਿੰਗ ਪ੍ਰਾਈਮ ਮਿਨਿਸਟਰ ਚੰਦਰ ਸ਼ੇਖਰ ਦੇ ਨਾਲ ਹੋਈ ਹੈ। ਉਹਨੇ ਕਿਹਾ ਕਿ ਮੈਂ ਬਾਰਡਰ ਖੋਲ੍ਹ ਦਿੰਦਾ। ਮੈਂ ਕਿਹਾ ਜੀ ਸਿੱਖ ਤਾਂ ਹੁਣ ਖਾਲਿਸਤਾਨ ਮੰਗਦੇ ਆ। ਕਹਿੰਦਾ ਫਿਰ ਆਪ ਕਿਆ ਦੇਂਗੇ। ਤੇ ਆਰਮਡ ਸਟਰਗਲ ਸੀ, ਉਹਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਪਰ ਸਿੱਖ ਕਿਤੇ ਨਾ ਕਿਤੇ ਓਵਰਗਰਾਊਂਡ ਪੋਲੀਟਿਕਸ ਦੇ ਵਿੱਚ, ਡਿਪਲੋਮੇਸੀ ਦੇ ਵਿੱਚ ਕਿਤੇ ਨਾ ਕਿਤੇ ਸ਼ਿਕਸਤ ਖਾ ਗਏ। ਬਾਦਲ ਸਾਹਿਬ ਕਹਿੰਦੇ ਮੈਨੂੰ ਮੱਛਰ ਲੜਦਾ ਹੈ। ਮੈਂ ਕਿਹਾ ਕੋਈ ਨਹੀਂ, ਇਹ ਤੁਹਾਨੂੰ ਮੱਛਰ ਲੜਦਾ ਹੈ ਤੇ ਮੇਰੇ ਬੈਗ ਦੇ ਵਿੱਚ ਕਿਉਂ ਕਰਕੇ ਮੈਂ ਤਾਂ ਝੋਨਿਆਂ 'ਚ ਫਿਰਦਾ ਸੀਗਾ। ਇਹ ਮਾਝੇ ਮਾਲਵੇ ਦੇ ਓਡੋਮਸ ਮੇਰੇ ਕੋਲ ਸੀਗਾ ਬੈਗ। ਅੱਛਾ, ਉਦੋਂ 1992 'ਚ? ਹਾਂ। ਫਿਰ ਬਾਦਲ ਸਾਹਿਬ ਨੂੰ ਮੈਂ ਓਡੋਮਸ ਦਿੱਤਾ, ਉਹਨਾਂ ਨੂੰ ਨੀਂਦ ਲੋਟ ਕਰਵਾਈ। ਹੁਣ ਇਹ ਸਾਰੇ ਮੁੱਕਰ ਗਏ, ਹੁਣ ਇਹਨਾਂ ਦਾ ਕੀ ਕਰੋਗੇ? ਆ ਚੰਗੀ ਤਰ੍ਹਾਂ ਲੈ ਲਓ ਫੋਟੋ। ਕੀ ਇਹੋ ਜਿਹਾ ਤੁਸੀਂ ਦਿਮਾਗ 'ਚ ਸੋਚ ਕੇ ਨੇਪਾਲ ਵੱਲ ਜਾ ਰਹੇ ਸੀ? ਕੁਝ ਵੱਡਾ ਕਰਨ ਜਾ ਰਹੇ ਸੀ? ਕੁਝ ਵੱਡਾ ਸਿੱਖ ਪੋਲੀਟਿਕਸ ਦੇ ਲਈ ਕੁਝ ਵਾਪਰਨਾ ਸੀ ਜੇ ਤੁਸੀਂ ਬਾਰਡਰ ਕ੍ਰੋਸ ਕਰ ਜਾਂਦੇ? ਉਹਨਾਂ ਨੇ ਮੈਨੂੰ ਖਬਰ ਪਹੁੰਚਾਤੀ ਕਿ ਹੁਣ ਅਸਤੀਫੇ ਤੋਂ ਬਾਅਦ ਤੈਨੂੰ ਇਹਨਾਂ ਨੇ ਮਰਵਾ ਦੇਣਾ, ਤੂੰ ਕਿਤੇ ਨਾ ਕਿਤੇ ਨਿਕਲ ਜਾ। ਹੁਣ ਬਾਰਡਰ ਖੁੱਲ੍ਹਾ ਸੀਗਾ, ਗੇਟ ਖੁੱਲ੍ਹਾ ਸੀਗਾ ਤੇ ਗੋਰਖਾ ਚਲਾ ਰਿਹਾ ਸੀਗਾ ਤੇ ਇੱਕ ਆਦਮੀ ਆ ਗਿਆ, ਕਹਿੰਦਾ ਰੁਕੋ ਰੁਕੋ ਰੁਕੋ। ਤੇ ਮੈਂ ਗੋਰਖੇ ਨੂੰ ਕਿਹਾ ਦੱਬ ਜਾ ਰਹੇ ਹੈ, ਇੱਥੇ ਰੁਕਣ ਦੀ ਕੀ ਗੱਲ ਹੈ? ਹੁਣ ਆ ਤਾਂ ਨੇਪਾਲ ਹੈ। ਅੱਛਾ, ਤੁਸੀਂ ਰਾਮ ਸਿੰਘ ਦੇ ਕਹਿਣ ਤੇ ਰੁਕ ਗਏ? ਹਾਂ, ਨਹੀਂ ਤੁਸੀਂ ਲੰਘ ਸਕਦੇ ਸੀ ਬਾਰਡਰ? ਔਰ ਮੈਂ ਤਾਂ 2 ਵਾਰੀ ਲੰਘ ਸਕਦਾ। ਇੱਕ ਤਾਂ ਬਾਰਡਰ ਖੁੱਲ੍ਹਾ ਸੀਗਾ, ਇੱਕ ਤਾਂ ਗੋਰਖੇ ਨੇ ਬ੍ਰੇਕਾਂ ਲਾਤੀਆਂ। ਰਾਤ ਨੂੰ ਰਾਮ ਸਿੰਘ ਕਹਿੰਦਾ ਮੈਨੂੰ ਮਾਰ ਦੇਣਗੇ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਜੀ ਆਇਆਂ ਨੂੰ ਕਹਿੰਦਾ। ਕਵੀ ਜਗਤਾਰ ਦੀ ਕਵਿਤਾ ਦੀਆਂ ਲਾਈਨਾਂ ਨੇ, ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਸੋ ਅੱਜ ਦੇ ਇਸ ਮੁਜ਼ਾਕਰਾਤ ਪ੍ਰੋਗਰਾਮ ਵਿੱਚ ਅਸੀਂ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਉਹਨਾਂ 'ਤੇ ਕਾਫੀ ਹੱਦ ਤੱਕ ਇਸ ਤਰ੍ਹਾਂ ਸਹੀ ਢੁਕਦੀਆਂ ਨੇ। ਸੋ ਮੈਂ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਡੈਮੋਕ੍ਰੈਟਿਕ ਮੂਵਮੈਂਟ ਨੂੰ ਅੱਗੇ ਤੋਰਨ ਵਾਲੇ ਅਤੇ ਇਸ ਮੂਵਮੈਂਟ ਦੇ ਸਭ ਤੋਂ ਕਦਾਵਰ ਆਗੂ ਮੰਨੇ ਜਾਂਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ। ਸਰਦਾਰ ਸਾਹਿਬ, ਤੁਹਾਡਾ TV 84 'ਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਗੱਲਾਂ ਬੜੀਆਂ ਨੇ, ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਕਰਨ ਲਈ। ਅਤੇ ਸਭ ਤੋਂ ਪਰ ਪਹਿਲੀ ਗੱਲ, ਕਿਉਂਕਿ ਮੈਂ ਤੁਹਾਨੂੰ ਜਿੰਨਾ ਵੀ ਦੇਖਿਆ ਪੋਲੀਟੀਕਲ ਐਕਟੀਵਿਜ਼ਮ ਦੇ ਵਿੱਚ ਵੀ, ਤੁਹਾਡੇ ਨੇੜੇ ਸਭ ਤੋਂ ਵੱਧ ਜਿਹੜੀ ਸ਼ਖਸੀਅਤ ਦੇਖੀ ਆ ਤਸਵੀਰ ਰੂਪ 'ਚ, ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦੇਖਿਆ। ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਤੁਹਾਡੀ ਮੁਲਾਕਾਤ, ਉਹਨਾਂ ਦੇ ਨਾਲ ਤੁਹਾਡਾ ਰਿਸ਼ਤਾ, ਜੇ ਮੈਂ ਪੁੱਛਾਂ ਕਿ ਸਭ ਤੋਂ ਪਹਿਲੀ ਮੁਲਾਕਾਤ ਦਾ ਸਬੱਬ ਕੀ ਬਣਿਆ? ਮੈਂ ਉਦੋਂ ਸੀਨੀਅਰ ਸੁਪਰਟੈਂਡੈਂਟ ਆਫ ਪੁਲਿਸ ਫਰੀਦਕੋਟ ਸੀ ਅਤੇ ਸੰਤਾਂ ਦਾ ਪਿੰਡ ਰੋਡੇ, ਉਹ ਵੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਆਉਂਦਾ ਸੀ, ਪੁਲਿਸ ਡਿਸਟ੍ਰਿਕਟ ਫਰੀਦਕੋਟ ਦੇ ਵਿੱਚ। ਸੋ ਇਹ ਸੰਭਵ ਸੀਗਾ ਕਿ ਮੇਰਾ ਉਹਨਾਂ ਦੇ ਨਾਲ ਰਿਸ਼ਤਾ ਚੰਗਾ ਹੋਵੇ, ਕਿਉਂ ਕਰਕੇ ਪੁਲਿਸ ਦੇ ਨਿਯਮਾਂ ਦੇ ਅਨੁਸਾਰ ਜਿਹੜਾ ਪੁਲਿਸ ਦਾ ਸੁਪਰਟੈਂਡੈਂਟ ਹੁੰਦਾ ਜਾਂ ਕੋਈ ਵੀ ਅਫਸਰ ਹੁੰਦਾ, ਉਸ ਨੂੰ ਹਦਾਇਤਾਂ ਹੈਗੀਆਂ ਕਿ ਤੁਸੀਂ ਆਪਣੇ ਇਲਾਕੇ ਦੇ ਜਿੰਨੇ ਵੀ ਪ੍ਰਸਿੱਧ ਉੱਥੋਂ ਦੀਆਂ ਪਰਸਨੈਲਿਟੀਜ਼ ਹੈ, ਉਹਨਾਂ ਨੂੰ ਤੁਸੀਂ ਜਾਣਦੇ ਹੋਵੋ ਅਤੇ ਉਹਨਾਂ ਨੂੰ ਤੁਸੀਂ ਮਿਲ ਕੇ ਆਓ, ਕਿਉਂ ਕਰਕੇ ਉਹਨਾਂ ਦੇ ਜ਼ਰੀਏ ਪੁਲਿਸ ਦੇ ਕੰਮ ਦੇ ਵਿੱਚ ਪੁਲਿਸ ਨੂੰ ਬਹੁਤ ਜ਼ਿਆਦਾ ਇਮਦਾਦ ਮਿਲਦੀ ਹੈ। ਅਤੇ ਮੇਰੇ ਪੁਲਿਸ ਜ਼ਿਲ੍ਹੇ ਦੇ ਵਿੱਚ ਸਰਦਾਰ ਹਰਚਰਨ ਸਿੰਘ ਸਰਾਇਨਾਗਾ ਵੀ ਸੀਗੇ, ਜਿਹੜੇ ਬਾਅਦ ਦੇ ਵਿੱਚ ਪੰਜਾਬ ਦੇ ਚੀਫ ਮਿਨਿਸਟਰ ਬਣੇ। ਉਸ ਵੇਲੇ ਉਹ ਗਵਰਨਰ ਪੰਜਾਬ ਸੀਗੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਸਾਡੇ ਚੀਫ ਮਿਨਿਸਟਰ ਸੀਗੇ। ਫਿਰ ਗਿਆਨੀ ਜ਼ੈਲ ਸਿੰਘ, ਉਹ ਵੀ ਉਸ ਜ਼ਿਲ੍ਹੇ ਦੇ ਸੀਗੇ।
ਤੇ ਫਿਰ ਹੋਰ ਵੀ ਸਰਦਾਰ ਨਿਹਾਲ ਸਿੰਘ ਵਾਲਾ ਵੀ ਉੱਥੋਂ ਦਾ ਸੀਗਾ, ਫਿਰ ਸਰਦਾਰ ਰਾਮੂ ਵਾਲੀਆ ਵੀ ਉੱਥੋਂ ਦੇ ਸੀਗੇ, ਉਹ ਉਸ ਵੇਲੇ ਉੱਥੋਂ ਦੇ ਮੈਂਬਰ ਪਾਰਲੀਮੈਂਟ ਸੀਗੇ। ਸੋ ਮੈਂ ਇਹਨਾਂ ਸਾਰਿਆਂ ਨੂੰ ਮਿਲ ਕੇ ਤੇ ਆਪਣੇ ਆਪ ਨੂੰ ਇੰਟਰੋਡਿਊਸ ਕਰਕੇ ਕਿ ਜੇ ਵੀ ਕੋਈ ਟਰਬਲ ਹੋਏ, ਮੁਸ਼ਕਲਾਤ ਹੋਏ, ਤੁਸੀਂ ਤੇ ਤੁਹਾਡੇ ਸਰਪੰਚ ਤੇ ਤੁਹਾਡੇ ਸਪੋਰਟਰਸ ਮੇਰੇ ਕੋਲੇ ਆ ਸਕਦੇ ਹੈਗੇ ਆ। ਓਕੇ। ਤੇ ਇਸੇ ਤਰ੍ਹਾਂ 1978 ਦੇ ਵਿੱਚ ਨਿਰੰਕਾਰੀ ਕਾਂਡ ਹੋ ਗਿਆ ਸੀ ਔਰ ਗੁਰਬਚਨ ਸਿੰਘ ਨੇ ਸੈਂਟਰ ਮਹਾਰਾਜੀ ਦਸਾਈ ਦੀ ਛਾਂ ਹੇਠ, ਪਰਛਾਵੇਂ ਹੇਠ ਸਿੱਖਾਂ ਨੂੰ ਅੰਮ੍ਰਿਤਸਰ ਦੇ ਵਿੱਚ ਕਤਲ ਕਰਤਾ ਸੀਗਾ ਨਿਰੰਕਾਰੀਆਂ ਨੇ। ਬਿਲਕੁਲ ਜੀ। ਤੇ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਸੀਗੇ ਔਰ ਜਿਹੜਾ ਨੁਕਸਾਨ ਹੋਇਆ ਉਸ ਨੂੰ ਇਹ ਝੱਲ ਨਹੀਂ ਸਕੇ। ਤੇ ਸਰਕਾਰ ਉਦੋਂ ਬਾਦਲ ਸਾਹਿਬ ਦੀ ਸੀਗੀ, ਉਹਨਾਂ ਨੇ ਗੁਰਬਚਨ ਸਿੰਘ ਨੂੰ ਨਸਾਤਾ ਪੰਜਾਬ ਦੇ ਵਿੱਚੋਂ, ਆਪਣੀਆਂ ਗੱਡੀਆਂ ਦੇ ਕੇ ਸਾਰਾ ਕੁਛ ਹੈ। ਫਿਰ ਇਹ ਕੇਸ ਟਰਾਂਸਫਰ ਹੋ ਗਿਆ ਕਰਨਾਲ ਦੇ ਵਿੱਚ। ਉਸ ਤੋਂ ਬਾਅਦ ਬਾਦਲ ਸਾਹਿਬ ਨੇ ਜਿਹੜੇ ਪੁਲਿਸ ਅਫਸਰ ਗਵਾਹ ਸੀਗੇ, ਜਿਵੇਂ ਆਪਣੇ ਕੀ ਨਾਂ ਸੀ ਐਸਪੀ ਸਾਹਿਬ ਦਾ ਜਲੰਧਰ ਦਾ, ਹਾਂ ਮਿਨਾਸ ਸਾਹਿਬ ਤੇ ਇਹੋ ਜਿਹੇ, ਇਹ ਸਾਰੇ ਮੁਕਰਾਤੇ, ਜਿਹਦੇ ਕਰਕੇ ਗੁਰਬਚਨ ਸਿੰਘ ਬਰੀ ਹੋ ਗਿਆ। ਇਹਦੇ ਨਾਲ ਸੰਤ ਜਰਨੈਲ ਸਿੰਘ ਨੇ ਬੜੀ ਇਹ ਸ਼ਰਮਿੰਦਗੀ ਮਹਿਸੂਸ ਕੀਤੀ ਕਿ ਇਹੋ ਜਿਹਾ ਰਾਜ ਹੈ ਜਿਹਦੇ ਵਿੱਚ ਸਿੱਖਾਂ ਦੇ ਕਾਤਲ ਕਾਨੂੰਨ ਦਾ ਸਾਹਮਣਾ ਵੀ ਨਾ ਕਰਨ, ਨਾ ਉਹ ਫੜੇ ਜਾਣ। ਜਿਵੇਂ ਹੁਣ ਸ਼ਰਮਿੰਦਗੀ ਦੀ ਗੱਲ ਅੱਜ ਹੈ, ਜਿਹੜੇ ਉਹੀ ਕਾਂਗਰਸ ਸਰਕਾਰ ਨੇ ਹੁਣ ਬੰਬੇ ਦੇ ਵਿੱਚ 2 ਨੌਜਵਾਨ ਸਿੱਖ ਮਰਵਾਤੇ ਹੈ। ਸੋ ਇਹ ਸ਼ਰਮ ਦੀ ਗੱਲ ਹੈ ਕਿ ਇਹ ਗੁਰਬਚਨ ਸਿੰਘ ਬਚ ਕੇ ਨਿਕਲ ਗਿਆ। ਦੂਜੇ ਪਾਸੇ ਜਿਹੜੇ ਅਸਲੀ ਸਿੱਖਾਂ ਦੇ ਧਿਰ ਸੀਗੇ, ਉਹਨਾਂ ਨੇ ਸਮਝਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਣਾ ਪੂਰਾ ਫਰਜ਼ ਨਹੀਂ ਨਿਭਾਇਆ ਤੇ ਉੱਥੇ ਇਹਨਾਂ ਦੀ ਜਿਹੜੀ ਟਕਸਾਲ ਹੈ ਉਸ ਨੇ ਅੱਛੀ ਤਰ੍ਹਾਂ ਮੁਕਾਬਲਾ ਨਹੀਂ ਕੀਤਾ। ਸੋ ਉਸ ਤੋਂ ਬਾਅਦ 1978 ਤੋਂ ਬਾਅਦ ਫਿਰੋਜ਼ਪੁਰ ਤੋਂ ਮੇਰਾ ਤਬਾਦਲਾ ਹੋ ਗਿਆ ਫਰੀਦਕੋਟ ਦਾ, ਤੇ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਦਰਸ਼ਨ ਹੋਏ। ਇਹਨਾਂ ਨੇ ਆਪਣੇ ਦਿਲ ਦੀ ਗੱਲ ਦੱਸੀ ਕਿ ਕੀ ਗੱਲ ਹੈਗੀ ਹੈ। ਕੀ ਗੱਲ ਦੱਸੀ ਦਿਲ ਦੀ? ਹਾਂਜੀ, ਕੀ ਗੱਲ ਦੱਸੀ ਦਿਲ ਦੀ? ਆਹ ਸਾਰਾ ਜੋ ਕੁਛ ਮੈਂ ਦੱਸ ਚੁੱਕੇ ਹਾਂ ਕਿ ਜੋ ਕੁਛ ਉਹ ਗੁਰਬਚਨ ਨੇ ਕੀਤਾ ਤੇ ਕਿਵੇਂ ਉਹ ਨਿਕਲ ਗਿਆ ਪੰਜਾਬ ਦੇ ਵਿੱਚੋਂ, ਤੇ ਕਿਵੇਂ ਬਾਦਲ ਸਾਹਿਬ ਨੇ ਤੇ ਜਨਤਾ ਪਾਰਟੀ ਨੇ ਉਹਦੀ ਇਮਦਾਦ ਕੀਤੀ। ਤੇ ਇਹ ਮਹਿਸੂਸ ਕਰਦੇ ਸੀਗੇ ਕਿ ਇਹ ਸਾਡੀ ਕੌਮ ਸ਼ਰਮਿੰਦਗੀ ਹਾਸਲ ਕੀਤੀ ਹੈ ਇਸਨੇ। ਤੇ ਫਿਰ ਮੈਨੂੰ ਮਿਲੇ ਸੀਗੇ ਤੇ ਫਿਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੀ ਇਹ ਇਸ ਤਰ੍ਹਾਂ ਤਾਂ ਨਹੀਂ ਹੈ ਤੇ ਤੁਸੀਂ ਫਿਕਰ ਨਾ ਕਰੋ, ਇਹ ਤੁਸੀਂ ਇੱਥੇ ਬਿਲਕੁਲ ਸੁਰੱਖਿਅਤ ਹੈਗੇ ਹੋ ਤੇ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਹੋਊਗੀ ਜਿਵੇਂ ਵੀ ਹੈ ਉਹ ਤੁਹਾਡੀ ਪ੍ਰਾਪਤੀ ਹੋਈ ਜਾਊਗੀ। ਤੇ ਤੁਸੀਂ ਹੁਣ ਤਕੜੇ ਹੋ ਕੇ ਜਿਹੜੀ ਸਿੱਖਾਂ ਦਾ ਮਨੋਬਲ ਡਿੱਗਿਆ ਹੋਇਆ ਤੇ ਜਿਹੜੇ ਸਿੱਖ ਪਤਿਤ ਹੋ ਰਹੇ ਹੈ, ਜਿਹੜੀ ਤੁਹਾਡੀ ਟਕਸਾਲ ਦੀ ਡਿਊਟੀ ਹੈ ਉਹ ਤੁਸੀਂ ਨਿਭਾਓ ਤੇ ਤਕੜੇ ਹੋ ਕੇ ਪ੍ਰਚਾਰ ਕਰੋ। ਤੇ ਇਸ ਤਰ੍ਹਾਂ ਫਿਰ ਸਾਡੇ ਸੰਬੰਧ ਵੱਧਦੇ ਗਏ ਤੇ ਅਖੀਰ ਤੱਕ ਜਦੋਂ ਇਹ ਬੰਬੇ ਆਏ ਹੈ, ਉੱਥੇ ਮੈਂ
ਗਰੁੱਪ ਕਮਾਂਡੈਂਟ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦਾ ਲੱਗਿਆ ਹੋਇਆ ਸੀਗਾ। ਤੇ ਫਿਰ ਮੈਂ ਇਹਨਾਂ ਦੇ ਦਰਸ਼ਨ ਕੀਤੇ ਉੱਥੇ ਬੰਬੇ, ਤੇ ਗੱਲਾਂ ਬਾਤਾਂ ਹੋਈਆਂ। ਕੋਈ ਖਾਸ ਗੱਲਬਾਤ ਤਾਂ ਨਹੀਂ ਹੋਈ, ਪਰ ਵੈਸੇ ਹੀ ਤੇ ਲੋਕਾਂ ਨੇ ਦੇਖਿਆ ਕਿ ਇਹ ਮੇਰੀ ਬਹੁਤ ਇੱਜ਼ਤ ਕਰਦੇ ਹੈ। ਤੇ ਉੱਥੋਂ ਦੇ ਸਿੱਖਾਂ ਨੂੰ ਪਤਾ ਨਹੀਂ ਸੀਗਾ ਕਿ ਮੇਰੇ ਕੀ ਸੰਬੰਧ ਹੈ ਸੰਤਾਂ ਦੇ ਨਾਲ, ਤੇ ਨਾ ਉਹਨਾਂ ਨੂੰ ਪਤਾ ਸੀਗਾ ਮੈਂ ਹੁਣ ਇੱਥੇ IPS ਅਫਸਰ ਆ ਕੇ ਬੰਬੇ ਲੱਗ ਗਏ ਹਾਂ। ਸੋ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਸਾਰਾ ਕੁਛ ਕੀਤਾ, ਪੰਜਾਬ ਦੇ ਹਾਲਾਤ ਸਮਝਾਏ ਮੈਨੂੰ, ਉੱਥੇ ਕੀ ਹੋ ਰਿਹਾ, ਮਾਰੋ ਮਰਾਈ ਹੋ ਰਹੀ ਹੈ ਸਿੱਖਾਂ ਦੇ ਉੱਤੇ, ਤਸ਼ੱਦਦ ਕਰ ਰਿਹਾ ਦਰਬਾਰਾ ਸਿੰਘ ਦੀ ਸਰਕਾਰ ਕਾਂਗਰਸ, ਤੇ ਕਿਵੇਂ ਉਹਨਾਂ ਦੇ ਉੱਤੇ ਝੂਠੇ ਮੁਕੱਦਮੇ ਲੱਗ ਰਹੇ ਹੈ। ਤਾਂ ਫਿਰ ਮੈਂ ਕੁਛ ਕਰ ਤਾਂ ਸਕਦਾ ਨਹੀਂ ਸੀਗਾ, ਪਰ ਮੈਂ ਸਿਰਫ ਹੌਂਸਲਾ ਦਿੱਤਾ ਕਿ ਤੁਸੀਂ ਜਿਹੜਾ ਕੰਮ 'ਤੇ ਲੱਗੇ ਹੋਏ ਆ, ਵਾਹਿਗੁਰੂ ਨੇ ਤੁਹਾਡੇ ਉੱਤੇ ਬਹੁਤ ਮਿਹਰ ਕੀਤੀ ਹੈ, ਅਤੇ ਇਹੋ ਜਿਹਾ ਸਿੱਖ ਲੀਡਰ ਅਸੀਂ ਦੇਖਿਆ ਨਹੀਂ ਜਿਹੜਾ ਇਹ ਬਗੈਰ ਪੱਖ ਤੋਂ, ਬਗੈਰ ਡਰ ਤੋਂ ਸਿੱਖਾਂ ਦਾ ਜਿਹੜਾ ਮਨੋਬਲ ਹੈ ਉਹ ਉੱਤੇ ਨੂੰ ਲੈ ਕੇ ਜਾ ਰਿਹਾ। ਤੁਸੀਂ ਅੰਮ੍ਰਿਤ ਪ੍ਰਚਾਰ ਵੀ ਕਰਦੇ ਹੋ, ਸਾਰਾ ਕੁਛ ਕਰਦੇ ਹੋ। ਫਿਰ ਮੇਰਾ ਜਿਹੜਾ ਡਾਇਰੈਕਟਰ ਜਨਰਲ ਸੀਗਾ ਉਸ ਵੇਲੇ ਸੁਰਿੰਦਰਨਾਥ ਸੀਗਾ। ਸੁਰਿੰਦਰਨਾਥ ਬਾਅਦ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ, ਉਸ ਨੂੰ ਐਡਵਾਈਜ਼ਰ ਲਾਇਆ ਪੰਜਾਬ ਗਵਰਨਮੈਂਟ ਦਾ। ਓਕੇ। ਉਹ ਮੇਰੀ ਸੈਂਟਰਲ ਇੰਡਸਟਰੀਅਲ ਫੋਰਸ ਦਾ ਡਾਇਰੈਕਟਰ ਜਨਰਲ ਸੀਗਾ। ਉਹਨੇ ਮੈਨੂੰ ਬੁਲਾਇਆ ਅਤੇ ਉਹਨੇ ਕਿਹਾ ਕਿ ਤੁਸੀਂ ਸੰਤ ਜਰਨੈਲ ਸਿੰਘ ਨੂੰ ਮਿਲਣ ਗਏ ਸੀਗੇ। ਮੈਂ ਕਿਹਾ ਜੀ ਹਾਂਜੀ ਮੈਂ ਮਿਲਣ ਗਿਆ। ਅਤੇ ਕੀ ਗੱਲਾਂ ਬਾਤਾਂ ਹੋਈਆਂ? ਮੈਂ ਕਿਹਾ ਜੀ ਗੱਲਾਂ ਬਾਤਾਂ ਤਾਂ ਸਿੱਖਾਂ ਦੀਆਂ ਮਾਨਸਿਕ ਤੌਰ 'ਤੇ ਕਿਵੇਂ ਤਾਕਤ ਮਿਲਦੀ ਹੈ, ਸਾਰਾ ਕੁਛ ਜਿਹੜੀ ਗੁਰਬਾਣੀ 'ਚ ਲਿਖਿਆ ਹੋਇਆ ਹੈ। ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਚੌਪਈ ਸਾਹਿਬ ਦੇ ਪਾਠ ਕਰਿਆ ਕਰੋ, ਇਹਦੇ ਨਾਲ ਡਰ ਨਹੀਂ ਲੱਗਦਾ ਅਤੇ ਬੰਦਾ ਮਾਨਸਿਕ ਤੌਰ ਦੇ ਉੱਤੇ ਸਿੱਖ ਤਕੜਾ ਹੋ ਜਾਂਦਾ। ਅਤੇ ਇਹੋ ਜਿਹੀਆਂ ਗੱਲਾਂ ਉਹ ਫਿਰ ਕਹਿੰਦੇ ਕਿ ਮੈਂ ਹੁਣ ਐਡਵਾਈਜ਼ਰ ਪੰਜਾਬ ਗਵਰਨਮੈਂਟ ਦਾ ਲੱਗ ਗਿਆ ਹਾਂ, ਅਤੇ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਨਾਲ ਪੰਜਾਬ ਚੱਲੋ। ਓਕੇ। ਮੈਂ ਕਿਹਾ ਪੰਜਾਬ ਗਵਰਨਮੈਂਟ ਨੇ ਤਾਂ ਮੇਰੇ 'ਤੇ ਬਹੁਤ ਦੋਸ਼ ਲਾਏ ਹੈ, ਮੇਰੀਆਂ ਇਨਕੁਆਇਰੀਆਂ ਚੱਲ ਰਹੀਆਂ, ਅਤੇ ਮੈਂ ਤੁਹਾਡਾ ਕਿਵੇਂ ਉੱਥੇ ਸਹਾਈ ਹੋ ਸਕੂੰਗਾ। ਉਹ ਕਹਿੰਦੇ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਜੇ ਤੁਸੀਂ ਮੇਰੇ ਨਾਲ ਚੱਲੋ, ਅਤੇ ਤੁਹਾਨੂੰ ਮੈਂ ਇੱਕ ਬਹੁਤ ਅੱਛਾ ਪੋਸਟ ਦੇਵਾਂਗਾ। ਅਤੇ ਜਦੋਂ ਕਹਿੰਦੇ ਕਿ ਮੈਂ ਕਸ਼ਮੀਰ ਦੇ ਵਿੱਚ IG ਲੱਗਿਆ ਹੋਇਆ ਸੀਗਾ ਜੰਮੂ ਕਸ਼ਮੀਰ ਦਾ, ਜਿਹੜਾ ਮੁਹੰਮਦ ਸਾਹਿਬ ਦਾ ਵਾਲ ਗੁੰਮ ਹੋ ਗਿਆ ਸੀਗਾ, ਉਹਦੇ ਵਿੱਚ ਕਸ਼ਮੀਰ ਅਤੇ ਮੁਸਲਮਾਨਾਂ 'ਚ ਬਹੁਤ ਰੌਲਾ ਪਿਆ ਸੀ। ਬਿਲਕੁਲ। ਅਤੇ ਮੈਂ ਲੱਭ ਕੇ ਦਿੱਤਾ ਸੀਗਾ, ਸੁਰਿੰਦਰਨਾਥ ਜੀ ਮੈਨੂੰ ਕਹਿੰਦੇ। ਅਤੇ ਆਪਾਂ ਉੱਥੇ ਜਾ ਕੇ ਜਿਹੜੇ ਹਾਲਾਤ ਨੇ ਪੰਜਾਬ ਦੇ ਉਹ ਸੁਧਾਰੀਏ। ਤੁਸੀਂ ਸਾਰਿਆਂ ਨੂੰ ਜਾਣਦੇ ਹੋ ਚੰਗਾ, ਇਹ ਸਾਡੀ ਗਵਰਨਮੈਂਟ ਦੀ, ਇੰਡੀਆ ਦੀ ਇਮਦਾਦ ਹੋ ਜੂਗੀ। ਉੱਧਰੋਂ ਪਾਕਿਸਤਾਨ ਵੀ ਰਲਿਆ ਹੋਇਆ ਹੈ ਇੱਥੇ ਸ਼ੈਤਾਨੀ ਕਰਨ ਨੂੰ, ਚੀਨ ਵੀ ਹੈਗਾ, ਅਤੇ ਤੁਸੀਂ ਮੇਰੇ ਨਾਲ ਚੱਲੋ। ਮੈਂ ਕਿਹਾ ਮੈਂ ਚੱਲਣ ਨੂੰ ਤਾਂ ਤਿਆਰ ਹੈ, ਪਰ ਇਹ ਜਿਹੜਾ ਮਸਲਾ ਹੈ ਇਹ ਸਿਆਸੀ ਹੈ, ਪੋਲੀਟੀਕਲ ਹੈ। ਇਹ ਐਡਮਿਨਿਸਟ੍ਰੇਟਿਵ ਅਤੇ ਸਰਕਾਰ ਦਾ ਨਹੀਂ ਹੈ। ਇਹ ਤਾਂ ਜੇ ਪੰਜਾਬ ਦੀ ਗੱਲ ਸੈਂਟਰ ਦੇ ਵਿੱਚ ਹੋਵੇ ਅਤੇ ਇਹਦਾ ਹੱਲ ਲੱਭੇ ਤਾਂ ਇਹ ਹੱਲ ਹੋ ਸਕਦਾ। ਮੈਂ ਕਿਹਾ ਮੈਂ ਇਸ ਕਤਲੇਆਮ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਹੈਗਾ, ਅਤੇ ਮੈਂ ਨਹੀਂ ਕਰ ਸਕਦਾ। ਫਿਰ ਗੱਲ ਖਤਮ ਹੋਈ। ਮੇਰੀਆਂ ਇਨਕੁਆਇਰੀਆਂ ਜਿਹੜੀਆਂ ਚੱਲ ਰਹੀਆਂ ਸੀ ਉਹ ਹੋਰ ਤੇਜ਼ ਕੀਤੀਆਂ। ਚਲੋ ਉਹਨਾਂ ਨਾਲ ਵੀ ਮੈਂ ਮਤਲਬ ਤੁਹਾਡੇ 'ਤੇ ਸ਼ੱਕ ਪੂਰਾ ਸੀ ਸਟੇਟ ਨੂੰ? ਅਤੇ ਹੋਰ ਉਹ ਸੰਤਾਂ ਨਾਲ ਨੇੜਤਾ ਕਰਕੇ?
ਨੇੜਤਾ ਕਰਕੇ ਵੀ ਉਹ ਵੀ ਸਾਡੀ ਫੈਮਿਲੀ ਹਿਸਟਰੀ ਹੁਣ ਦੇਖੋ ਨਾ, ਇਹ ਸਾਡੀ ਫੈਮਿਲੀ ਹਿਸਟਰੀ 1775 ਤੋਂ ਸ਼ੁਰੂ ਹੁੰਦੀ ਹੈ, ਜਦੋਂ ਸਾਡੇ ਬਜ਼ੁਰਗਾਂ ਨੇ ਸਰਦਾਰ ਚੜ੍ਹਤ ਸਿੰਘ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸੀਗੇ, ਉਹਨਾਂ ਦੇ ਨਾਲ ਉਹਨਾਂ ਦੀ ਮਿਸਲ ਦੇ ਵਿੱਚ ਸੀਗੇ ਸੱਜਾ ਸਿੰਘ ਜੀ। ਫਿਰ ਸਰਦਾਰ ਚੜ੍ਹਤ ਸਿੰਘ ਗੁਜ਼ਰ ਗਏ, ਫਿਰ ਸਰਦਾਰ ਮਹਾਂ ਸਿੰਘ ਆਏ, ਅਤੇ ਫਿਰ ਸਾਡੇ ਬਜ਼ੁਰਗ ਜਦੋਂ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਫੌਜਾਂ ਲਾਹੌਰ ਦੇ ਵਿੱਚ ਪ੍ਰਵੇਸ਼ ਕੀਤੀਆਂ, ਤਾਂ ਮੇਰੇ ਬਜ਼ੁਰਗ ਉਸ ਵੇਲੇ ਉਹਨਾਂ ਦੇ ਨਾਲ ਸੀਗੇ। ਓਕੇ। ਸੋ ਉਦੋਂ ਦਾ ਚੱਲੀ ਆਉਂਦਾ ਕੰਮ। ਸਿੱਖ ਰਾਜ ਦੇ ਨਾਲ ਬੜੀ ਇਤਿਹਾਸਕ ਸਾਂਝ ਆ ਤੁਹਾਡੇ ਪਰਿਵਾਰ ਦੀ। ਹਾਂ ਹਾਂ ਸੀਗੀ। ਅਤੇ ਪਿਛਲੇ ਸਾਲ ਇਹ ਮੈਂ ਪਾਕਿਸਤਾਨ ਗਿਆ ਸੀਗਾ, ਉਸ ਕਿਲ੍ਹੇ ਨੂੰ ਦੇਖਿਆ ਜਿੱਥੇ ਮਹਾਰਾਜ ਰਣਜੀਤ ਸਿੰਘ ਦੀਆਂ ਸਾਰੀਆਂ ਇਤਿਹਾਸਿਕ ਚੀਜ਼ਾਂ ਪਈਆਂ ਹੈਗੀਆਂ। ਉਹਨਾਂ ਦੇ ਘੋੜੇ ਨੂੰ ਵੀ ਵਿੱਚ ਉਹਦੇ ਰੂਰਾਂ ਭਰ ਕੇ ਉਹਦੀ ਖੱਲ ਦੇ ਵਿੱਚ ਉਹਨੂੰ ਖੜ੍ਹਾ ਕੀਤਾ ਹੋਇਆ। ਅਤੇ ਮੈਂ ਕਿਹਾ ਕਿ 1799 ਦੇ ਵਿੱਚ ਤਾਂ ਅਸੀਂ ਫਤਿਹ ਦੀਆਂ ਫੌਜਾਂ 'ਚ ਆਏ ਸੀਗੇ, ਹੁਣ ਮੈਂ ਅਗਲੀ ਪੁਸ਼ਤ ਆਪਣੇ ਪਰਿਵਾਰ ਦੀ ਇੱਕ ਵੀਜ਼ਾ ਲੈ ਕੇ ਆ ਰਹੇ ਹਾਂ, ਉਹ ਵੀ ਗਵਰਨਮੈਂਟ ਆਫ ਪਾਕਿਸਤਾਨ ਦਾ, ਅਤੇ ਇੰਡੀਆ ਦਾ ਮੇਰੇ ਕੋਲ ਪਾਸਪੋਰਟ ਹੈ। ਨਾ ਅਸੀਂ ਇੱਧਰ ਦੇ ਹਾਂ, ਨਾ ਅਸੀਂ ਉੱਧਰ ਦੇ ਹਾਂ, ਹੈ ਨਾ, ਤਰਾਸਦੀ ਆ। ਹਾਂ ਹਾਂ। ਤੇ ਸਟੇਟਲੈਸ ਕੌਮ ਹੈ। ਮੈਂ ਗੱਲ ਨੂੰ ਅੱਗੇ ਤੋਰਦਾ ਵੀ ਸੰਤਾਂ ਦੇ ਨਾਲ ਤੁਹਾਡੀ ਮੁਲਾਕਾਤ ਦਾ ਤੁਸੀਂ ਵੇਰਵਾ ਦਿੱਤਾ ਕਿ 1984 ਆਉਣ ਤੱਕ ਤੁਹਾਡੀ ਸੰਤਾਂ ਦੇ ਨਾਲ ਬੜੀ ਨੇੜਲੀ ਸਾਂਝ ਸੀ, ਜਿਹਦਾ ਸਰਕਾਰ ਨੂੰ ਵੀ ਪਤਾ ਸੀ, ਸਟੇਟ ਨੂੰ ਵੀ ਪਤਾ ਸੀ। ਪਰ ਦਰਬਾਰ ਸਾਹਿਬ 'ਤੇ ਅਟੈਕ ਹੋ ਜਾਂਦਾ ਹੈ ਅਤੇ ਸਾਰੀ ਸਿੱਖ ਕੌਮ ਦਾ ਹਿਰਦਾ ਵਲੂੰਦਰਿਆ ਜਾਂਦਾ। ਮੈਂ ਗੱਲ ਕਰਾਂ ਕਿ ਬੜੇ ਹੋਰ ਵੀ ਸਿੱਖ ਅਫਸਰ ਸੀ, ਬੜੇ ਉੱਚ ਅਹੁਦਿਆਂ 'ਤੇ ਸਿੱਖ ਸੀ, ਉਹਨਾਂ ਦੇ ਵੀ ਸ਼ਾਇਦ ਸੀਨੇ 'ਤੇ ਕਿਤੇ ਨਾ ਕਿਤੇ ਚੀਜ਼ ਪਈ ਹੋਣੀ ਆ, ਪਰ ਕਿਸੇ ਨੇ ਵੀ ਤੁਹਾਡੇ ਵਰਗਾ ਕਦਮ ਨਹੀਂ ਚੁੱਕਿਆ। ਅਸਤੀਫੇ ਵੀ ਦਿੱਤੇ ਗਏ, ਪਰ ਅਸਤੀਫੇ ਦੇਣ ਤੋਂ ਬਾਅਦ ਇੱਕ ਪੂਰੀ ਤਰ੍ਹਾਂ ਆਪਣੇ ਆਪ ਨੂੰ ਮੂਵਮੈਂਟ ਨੂੰ ਸਮਰਪਿਤ ਕਰ ਦੇਣਾ ਇੱਕ ਵੱਡਾ ਕਦਮ ਸੀ ਤੁਹਾਡਾ। ਉਹ ਕਿਹੜਾ ਅਹਿਸਾਸ ਸੀ? ਪਹਿਲਾਂ ਤਾਂ ਮੇਰਾ ਸਵਾਲ ਇਹ ਆ ਕਿ ਤੁਸੀਂ ਆਪਣੀ ਇੱਕ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਸਰਦਾਰਾਂ ਦਾ ਪੁੱਤ, ਪੁਲਿਸ ਦਾ ਉੱਚ ਅਫਸਰ, ਪਟਿਆਲੀਏ ਮਹਾਰਾਜਿਆਂ ਦਾ ਸਾਧੂ, ਅਤੇ ਇਹ ਸਾਰਾ ਕੁਝ ਸੀ, ਐਸ਼ੋ ਆਰਾਮ ਸੀ, ਉਹ ਸਾਰਾ ਕੁਝ ਛੱਡ ਕੇ ਅਤੇ ਕਿੱਧਰ ਆਹ ਕੰਡਿਆਂ ਵਾਲੇ ਰਾਹ 'ਤੇ ਤੁਰ ਪਏ? ਉਹ ਕਿਹੜਾ ਅਹਿਸਾਸ ਸੀ ਜਿਹਨੇ ਤੁਹਾਨੂੰ ਇਸ ਰਾਹ 'ਤੇ ਤੋਰਿਆ? ਇਹ ਸੀਗਾ ਕਿ ਸਿੱਖ ਕੌਮ ਨੇ ਸਾਨੂੰ ਬਹੁਤ ਕੁਛ ਦਿੱਤਾ, ਸਾਡੇ ਪਰਿਵਾਰ ਨੂੰ, ਇਤਿਹਾਸਕ ਤੌਰ ਦੇ ਉੱਤੇ। ਅਤੇ ਜੇ ਹੁਣ ਵੇਲਾ ਹੈ, ਜੇ ਮੈਂ ਸਿੱਖ ਦੇ ਨਾਲ ਖੜ੍ਹ ਨਹੀਂ ਸਕਦਾ, ਫਿਰ ਅਸੀਂ ਕਾਹਦੇ ਲਈ ਜੰਮੇ ਹੈ ਜਾਂ ਕਾਹਦੇ ਲਈ ਜਨਮ ਲਿਆ? ਅਤੇ ਸੰਤਾਂ ਦੇ ਨੇੜਤਾ ਹੋਣ ਦੇ ਕਾਰਨ ਉਹਨਾਂ ਨੂੰ ਗੋਲੀਆਂ ਨਾਲ ਵਿੰਨ੍ਹਿਆ ਗਿਆ। ਉਹਨਾਂ ਦੇ ਸੀਨੇ 'ਤੇ 72 ਗੋਲੀਆਂ ਲੱਗੀਆਂ ਸੀ, ਜਿਹੜੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਨਿਸ਼ਾਨ ਸਾਹਿਬ ਹੈਗੇ ਆ, ਉੱਥੇ ਜਾ ਕੇ ਉਹਨਾਂ ਨੇ ਸ਼ਹੀਦੀ ਦਿੱਤੀ। ਅਤੇ ਬਹੁਤ ਸਾਰੇ ਸਿੱਖਾਂ ਨੂੰ ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ 'ਤੇ ਆਏ ਸੀਗੇ, ਉੱਥੇ ਬਹੁਤ ਸਿੱਖ ਅਤੇ ਬੱਚਿਆਂ ਨੂੰ ਮਾਰਤਾ, ਸ਼ਹੀਦ ਕਰਤਾ। ਅਤੇ ਇਹ ਕੁਦਰਤੀ ਗੱਲ ਸੀਗੀ ਕਿ ਮੈਂ ਇਸ ਜ਼ੁਲਮ ਨੂੰ ਝੱਲ ਨਹੀਂ ਸਕਿਆ। ਜਿਵੇਂ ਹੁਣ ਅੱਜ ਵੀ ਮੇਰੀ ਛਾਤੀ ਦੇ ਉੱਤੇ, ਦਿਲ ਦੇ ਉੱਤੇ ਕਾਫੀ ਬੋਝ ਹੈ ਕਿ 2 ਨੌਜਵਾਨ ਸਿੱਖਾਂ ਨੂੰ, ਜਿਹੜੀ ਕਾਂਗਰਸ ਸਰਕਾਰ ਨੇ ਉਦੋਂ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ, ਉਹੀ ਕਾਂਗਰਸ ਸਰਕਾਰ ਨੇ ਬੰਗਾਲ 'ਚ ਜਾ ਕੇ 2 ਨੌਜਵਾਨ ਸਿੱਖ, ਉਹਨਾਂ ਨੂੰ ਕਹਿ ਕੇ ਕਿ ਇਹ ਦਹਿਸ਼ਤਗਰਦ ਨੇ, ਇਹ ਗੈਂਗਸਟਰ ਨੇ। ਪਹਿਲਾਂ ਸਾਨੂੰ ਕਤਲ ਕਰਦੇ ਸੀਗੇ ਅੱਤਵਾਦੀ ਕਹਿ ਕੇ, ਅੱਤਵਾਦੀ, ਟੈਰਰਿਸਟ ਕਰਕੇ, ਹੁਣ ਕਹਿੰਦੇ ਆ ਤੁਸੀਂ ਗੈਂਗਸਟਰ ਹੋ। ਬਿਲਕੁਲ। ਮੇਰਾ ਮਤਲਬ ਹੈ ਕਿ ਕਦੋਂ ਸਾਡੇ ਉੱਤੇ ਇਹ ਜ਼ਬਰ ਮੁੱਕੂਗਾ? ਅੱਜ ਵੀ ਮੈਨੂੰ ਉਹੀ ਛਾਤੀ ਦੇ ਵਿੱਚ ਦਰਦ ਹੈ ਜਿਹੜੀ ਉਸ ਵੇਲੇ ਹੋਈ ਸੀਗੀ। ਅਤੇ ਇਹ ਸੰਭਵ ਸੀਗਾ ਕਿ ਮੈਂ
ਆਪਣੀ ਨੌਕਰੀ ਤੋਂ ਅਸਤੀਫਾ ਦੇਵਾਂ। ਅਤੇ ਜਿਹੜੀ ਤੁਸੀਂ ਗੱਲ ਕੀਤੀ ਹੋਰ ਅਫਸਰਾਂ ਨੇ ਕੀਤਾ ਹੈ, ਅਤੇ ਆਪਣਾ ਨਾਰਵੇ ਦੇ ਵਿੱਚ ਸੀਗੇ ਅੰਬੈਸਡਰ, ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ। ਫਿਰ ਬੋਪਰ ਰਾਏ ਸਾਹਿਬ ਸੀਗੇ, ਗੁਰਪ੍ਰਤਾਪ ਸਿੰਘ ਸਾਹੀ ਸੀਗੇ, ਹੋਰ ਵੀ ਕਈ ਸੀ ਜਿਨ੍ਹਾਂ ਨੇ ਮਹਿਸੂਸ ਕੀਤਾ, ਔਰ ਜਿਨ੍ਹਾਂ ਦੀ ਲਿਸਟ ਸੈਂਟਰ ਦੀ ਸਰਕਾਰ ਨੇ ਬਣਾਤੀ ਕਿ ਇਹ ਸਿੱਖ ਸਿੰਪਥਾਈਜ਼ਰਸ ਹੈਗੇ ਆ। ਅਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ, ਉਹਨਾਂ ਦਾ ਜਿਹੜਾ ਫੋਰਨ ਸੈਕਟਰੀ ਹੈ, ਉਸ ਨੇ ਸਾਰੀ ਦੁਨੀਆ 'ਚ ਅਲਰਟ ਕਰਤਾ ਸੀਗਾ ਕਿ ਜਿੱਥੇ ਜਿੱਥੇ ਸਿੱਖ ਅਫਸਰ ਹੈਗੇ ਆ ਉਹਨਾਂ ਦੇ ਉੱਤੇ ਨਿਗਾਹ ਰੱਖੀ ਜਾਏ, ਕਿਤੇ ਉਹ ਅਸਤੀਫਾ ਨਾ ਦੇ ਦੇਣ ਜਾਂ ਕੋਈ ਇਹੋ ਜਿਹਾ ਕੰਮ ਨਾ ਕਰਨ। ਤੋ ਸਖਤੀ ਤਾਂ ਬਹੁਤ ਹੋਈ। ਜਨਰਲ ਸ਼ਬੇਗ ਸਿੰਘ ਜਿਨ੍ਹਾਂ ਨੇ ਬੰਗਲਾਦੇਸ਼ ਆਜ਼ਾਦ ਕਰਾਇਆ, ਮੁਕਤੀ ਬਹਿਣੀ ਬਣਾਈ, ਅਤੇ ਉਹ ਵੀ ਤਾਂ ਇੱਧਰ ਆ ਗਏ ਸੀ। ਉਹਨਾਂ ਨੇ ਮੋਰਚੇ ਸਾਂਭੇ, ਸਾਰਾ ਔਰਗਨਾਈਜ਼ ਕੀਤਾ, ਅਤੇ ਸੰਤਾਂ ਦੀ ਸ਼ਖਸੀਅਤ ਦੇ ਥੱਲੇ 72 ਘੰਟੇ 3 ਦੁਨੀਆ ਦੀਆਂ ਫੌਜਾਂ, ਬਰਤਾਨੀਆ, ਸੋਵੀਅਤ ਯੂਨੀਅਨ ਅਤੇ ਇੰਡੀਆ ਦੀਆਂ ਫੌਜਾਂ 72 ਘੰਟੇ ਅੰਦਰ ਨਹੀਂ ਵੜ ਸਕੀਆਂ ਹੈਗੀਆਂ। ਬਿਲਕੁਲ। ਟੈਂਕਾਂ ਦਾ ਵੀ ਮੁਕਾਬਲਾ ਕੀਤਾ, ਮਸ਼ੀਨ ਗੰਨਾਂ ਦਾ ਵੀ, ਹੈਲੀਕਾਪਟਰਾਂ ਦਾ ਵੀ, ਆਰਟਿਲਰੀ ਦਾ ਵੀ, ਪਰ 72 ਘੰਟੇ ਇਹ ਅੰਦਰ ਨਹੀਂ ਆ ਸਕੇ ਹੈਗੇ। ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਅਤੇ ਰਾਮੂ ਵਾਲੀਆ ਅਤੇ ਚੰਦੂ ਮਾਜਰਾ ਅਤੇ ਬਲਵੰਤ ਸਿੰਘ ਉਸ ਵੇਲੇ ਫਾਈਨੈਂਸ ਮਿਨਿਸਟਰ ਬਾਦਲ ਦਾ ਸੀਗਾ, ਟੌੜਾ ਸਾਹਿਬ ਅਤੇ ਬਰਨਾਲਾ ਸਾਹਿਬ, ਇਹ ਸਾਰੇ ਸੈਂਟਰ ਕੋਲ ਗਏ ਸੀਗੇ, ਅਤੇ ਸੈਂਟਰ ਇਹਨਾਂ ਨੂੰ ਕਹਿੰਦਾ ਸੀਗਾ ਤੁਸੀਂ ਸਰਕਾਰ ਬਣਾਓ। ਇਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਕਿਵੇਂ ਬਣਾ ਲਈਏ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉੱਥੇ ਹੈਗਾ। ਅਤੇ ਉਹ ਪੁੱਛਦੇ, ਨਰਸਿਮਹਾ ਰਾਓ ਉਦੋਂ ਹੋਮ ਮਿਨਿਸਟਰ ਸੀਗਾ, ਜਿਹੜਾ ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਕਿਹਾ ਫਿਰ ਅਸੀਂ ਕੀ ਕਰੀਏ। ਇਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਮਿਲਟਰੀ ਆਪਰੇਸ਼ਨ ਕਰੋ, ਅਤੇ ਸੰਤ ਨੇ ਤਾਂ ਇਹ ਹੱਥ ਪਹਿਲਾਂ ਹੀ ਖੜ੍ਹੇ ਕਰਕੇ ਮਿਲਟਰੀ ਦੇ ਅੱਗੇ ਪੇਸ਼ ਹੋ ਜਾਣਾ। ਸੋ ਇਹਨਾਂ ਦੀ ਵੀ ਸਾਜ਼ਿਸ਼ ਸੀਗੀ ਵਿੱਚ, ਇਹ ਰਵਾਇਤੀ ਅਕਾਲੀਆਂ ਦੀ। ਜਦੋਂ ਹੁਣ ਵੀ ਨਹੀਂ ਬੋਲਦੇ, ਜਿਹੜੇ 2 ਕਲਕੱਤੇ ਦੇ ਵਿੱਚ ਬੱਚੇ ਮਾਰਤੇ ਹੈ, ਇਹ ਸਾਰਿਆਂ ਨੇ ਸਾਜ਼ਿਸ਼ ਦੇ ਨਾਲ ਬਲੂ ਸਟਾਰ ਕਰਾਇਆ ਸੀਗਾ। ਮਾਨ ਸਾਹਿਬ, ਇਹ ਮਤਲਬ ਜਿਹੜੀ ਗੱਲ ਆ ਵੀ ਤੁਹਾਡੇ ਅੰਦਰ ਉਹ ਦਰਦ ਅੱਜ ਵੀ ਅਸੀਂ ਮਹਿਸੂਸ ਕਰ ਰਹੇ ਹਾਂ। ਤੁਹਾਡੀਆਂ ਸਟੇਟਮੈਂਟਸ ਆ ਰਹੀਆਂ ਨੇ ਜਦੋਂ 2 ਨੌਜਵਾਨਾਂ ਦਾ ਇਸ ਤਰ੍ਹਾਂ ਕਤਲ ਹੋ ਗਿਆ ਪੰਜਾਬ 'ਚ, ਅਤੇ ਉਹ ਦਰਦ ਇਹ ਸੀ ਤੁਹਾਡਾ ਜਿਹੜਾ ਕਿ ਤੁਹਾਨੂੰ ਅਸਤੀਫਾ ਦੇਣ ਤੱਕ ਲੈ ਕੇ ਗਿਆ। ਅਗਲਾ ਸਵਾਲ ਹੈ ਕਿ ਅਸਤੀਫੇ ਤੁਸੀਂ ਕਹਿੰਦੇ ਹੋਰ ਵੀ ਬੜੇ ਸਿੱਖਾਂ ਨੇ ਦਿੱਤੇ, ਉੱਚ ਅਹੁਦਿਆਂ 'ਤੇ ਸਿੱਖਾਂ ਨੇ ਦਿੱਤੇ, ਪਰ ਉਹਨਾਂ ਨੇ ਪ੍ਰੋਟੈਸਟ ਕੀਤੇ। ਮੇਰਾ ਉਹੀ ਸਵਾਲ ਹੈ ਕਿ ਉਹ ਸਾਰਾ ਕੁਝ ਵਾਪਰਿਆ, ਦਰਦ ਸੀ, ਪਰ ਦਰਦ ਤੋਂ ਗਾਂਹ ਜਿਵੇਂ ਕਹਿੰਦੇ ਆ ਕਿ ਜ਼ਖਮ ਨੂੰ ਸੂਰਜ ਬਣਾਉਣ ਵਾਲੀ ਗੱਲ ਆ। ਤੁਸੀਂ ਸੂਰਜ ਬਣਾਉਣ ਲਈ ਤੁਰੇ, ਤੁਸੀਂ ਨੇਪਾਲ ਜਾ ਰਹੇ ਸੀ, ਨੇਪਾਲ ਦੇ ਬਾਰਡਰ ਤੋਂ ਤੁਹਾਡੀ ਗ੍ਰਿਫਤਾਰੀ ਹੁੰਦੀ ਆ। ਉਹ ਅੱਜ ਤੱਕ ਵੀ ਮਤਲਬ ਤੁਸੀਂ ਇੱਕ IPS ਆਫਿਸਰ ਸੀ, ਤੁਸੀਂ ਇੱਕ ਪੋਲੀਟੀਕਲ ਫੈਮਿਲੀ ਬੈਕਗਰਾਊਂਡ ਤੋਂ ਆਉਂਦੇ ਸੀ, ਕੀ ਇਹੋ ਜਿਹਾ ਤੁਸੀਂ ਦਿਮਾਗ 'ਚ ਸੋਚ ਕੇ ਨੇਪਾਲ ਵੱਲ ਜਾ ਰਹੇ ਸੀ? ਕੁਝ ਵੱਡਾ ਕਰਨ ਜਾ ਰਹੇ ਸੀ, ਕੁਝ ਵੱਡਾ ਸਿੱਖ ਪੋਲੀਟਿਕਸ ਦੇ ਲਈ ਕੁਝ ਵਾਪਰਨਾ ਸੀ ਜੇ ਤੁਸੀਂ ਬਾਰਡਰ ਕ੍ਰੋਸ ਕਰ ਜਾਂਦੇ? ਨਹੀਂ, ਜਿਹੜੇ ਮੇਰੇ ਸਕੂਲ ਦੇ ਦੋਸਤ ਸੀਗੇ ਨਾ, ਕਈ ਡੂਨ ਸਕੂਲ ਦੇ ਸੀਗੇ, ਉਹ ਰਾਜੀਵ ਗਾਂਧੀ ਦੇ ਨਾਲ ਪੜ੍ਹੇ ਲਿਖੇ ਸੀਗੇ, ਅਤੇ ਉੱਥੇ ਹੀ ਇੰਦਰਾ ਗਾਂਧੀ ਦੇ ਦਫ਼ਤਰ ਦੇ ਵਿੱਚ, ਜਿੱਥੇ ਰਾਜੀਵ ਗਾਂਧੀ ਦਾ ਦਫ਼ਤਰ ਅਲੱਗਾ ਸੀਗਾ, ਉੱਥੇ ਆਉਂਦੇ ਜਾਂਦੇ ਸੀਗੇ। ਉਹਨਾਂ ਨੇ ਮੈਨੂੰ ਖਬਰ ਪਹੁੰਚਾਤੀ ਕਿ ਹੁਣ ਅਸਤੀਫੇ ਤੋਂ ਬਾਅਦ ਤੈਨੂੰ ਇਹਨਾਂ ਨੇ ਮਰਵਾ ਦੇਣਾ, ਤੂੰ ਕਿਤੇ ਨਾ ਕਿਤੇ ਨਿਕਲ ਜਾ। ਓਕੇ। ਸੋ ਮੈਂ ਨਿਕਲ ਰਿਹਾ ਸੀ ਬਾਹਰ, ਅਤੇ ਬਾਹਰ ਜਾ ਕੇ ਵੀ ਮੇਰਾ ਖਿਆਲ ਇਹੀ ਸੇਵਾ ਕਰਨੀ ਸੀ, ਹੋਰ ਕੀ ਕਰਨਾ ਸੀ ਉੱਥੇ। ਮਤਲਬ ਕੋਈ ਪਲੈਨਡ ਕੁਛ ਨਹੀਂ ਸੀ, ਬਸ ਇਹ ਸੀ ਕਿ ਬਚਣ ਲਈ ਤੁਸੀਂ ਇੱਕ ਵਾਰ ਇੱਥੋਂ ਨਿਕਲ ਰਹੇ ਸੀ ਕਿ ਜਿਹੜਾ ਸਟੇਟ ਦਾ ਤੁਹਾਡੇ ਤੇ ਅਟੈਕ ਹੋਣਾ ਆ। ਫਿਰ ਗ੍ਰਿਫਤਾਰੀ ਕਿਵੇਂ ਹੁੰਦੀ ਆ, ਉਹ ਘਟਨਾ ਕਿਵੇਂ ਵਾਪਰਦੀ ਆ? ਤੁਸੀਂ ਬੜਾ ਮਤਲਬ ਇੱਕ ਪ੍ਰਬੰਧ ਕੀਤਾ ਹੋਣਾ ਆ, ਪਰ ਕਿਵੇਂ ਸਰਕਾਰ ਨੂੰ ਸੂਹ ਮਿਲਦੀ ਆ, ਤੇ ਕੌਣ ਕੌਣ ਤੁਹਾਡੇ ਨਾਲ ਉਦੋਂ ਗ੍ਰਿਫਤਾਰ ਹੁੰਦੇ ਆ ਬੰਦੇ? ਉਹ ਸਾਰੀ ਘਟਨਾ ਬਾਰੇ ਜ਼ਰੂਰ ਦੱਸੋ। ਮੇਰੇ ਨਾਲ ਅਸੀਂ ਕਲਕੱਤੇ ਤੋਂ ਚੱਲੇ ਸੀਗੇ, ਅਤੇ ਜੋਗਬਾਣੀ ਬਾਰਡਰ ਹੈਗਾ ਬਿਹਾਰ ਦਾ ਨੇਪਾਲ ਦੇ ਨਾਲ, ਉੱਥੇ ਅਸੀਂ ਪਹੁੰਚਣਾ ਸੀਗਾ। ਅਤੇ ਮੈਂ ਸਰਦਾਰ ਕਮਿੱਕਰ ਸਿੰਘ, ਜਿਨ੍ਹਾਂ ਨੇ ਮੈਨੂੰ ਪਨਾਹ ਦਿੱਤੀ ਸੀ, ਸਰ ਚਰਨ ਸਿੰਘ, ਫਿਰ ਇੱਕ ਗੋਰਖਾ ਸੀਗਾ ਜਿਹੜਾ ਟਰਾਂਸਪੋਰਟਰ ਸੀਗਾ, ਅਸੀਂ ਸਾਰੇ ਜੀਪ ਦੇ ਵਿੱਚ ਉੱਧਰ ਨੂੰ ਜੋਗਬਾਣੀ ਵੱਲ ਨੂੰ ਚੱਲੇ।
ਤੇ ਮੈਂ ਕਿਹਾ ਕਿ ਬਿਹਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਇਹਦੇ 'ਚੋਂ ਨਾ ਚੱਲੀਏ ਤੇ ਆਪਾਂ ਬੰਗਾਲ ਦੇ ਵਿੱਚੋਂ ਹੀ ਨੇਪਾਲ ਲੰਘ ਜਾਈਏ। ਪਰ ਇਹਨਾਂ ਨੇ ਕਿਹਾ ਕਿ ਜਿਹੜਾ ਗੋਰਖਾ ਹੈ ਉਹਨੂੰ ਪਤਾ ਸਾਰੇ ਬਾਰਡਰ ਦਾ, ਕਿਉਂ ਕਰਕੇ ਉਹ ਨੇਪਾਲ ਤੋਂ ਕੋਈ ਚੀਜ਼ਾਂ ਇੱਧਰ ਲੈ ਆਉਂਦਾ, ਇੱਧਰਲੀਆਂ ਚੀਜ਼ਾਂ ਉਹ ਲੈ ਜਾਂਦਾ ਅਤੇ ਸਾਨੂੰ ਉਹਦਾ ਪਤਾ, ਉਹਦੀ ਤਸੱਲੀ ਹੈ ਅਤੇ ਅਸੀਂ ਜੋਗਬਾਣੀ ਦੇ ਵਿੱਚੋਂ ਪਾਰ ਕਰੀਏ। ਹੁਣ ਜਦੋਂ ਅਸੀਂ ਜੋਗਬਾਣੀ ਪਹੁੰਚੇ ਅਤੇ ਸ਼ਾਮਾਂ ਹੋ ਗਈਆਂ ਸੀਗੀਆਂ ਅਤੇ ਬਿਜਲੀ ਉੱਥੇ ਚਲੀ ਗਈ ਸੀਗੀ ਅਤੇ ਜਿਹੜੀਆਂ ਹੱਟੀਆਂ ਦੁਕਾਨਾਂ ਸੀ ਉਹਨਾਂ ਨੇ ਗੈਸ ਦੇ ਲੈਂਪ ਜਿਹੇ ਜਗਾਏ ਹੋਏ ਸੀਗੇ ਅਤੇ ਜਿੱਥੋਂ ਅਸੀਂ ਬਾਰਡਰ ਲੰਘਣਾ ਸੀਗਾ, ਮੇਰੀ ਸਾਰੇ ਬਾਰਡਰਾਂ ਦੇ ਉੱਤੇ ਇਤਲਾਹ ਹੋਈ ਸੀਗੀ ਕਿ ਸਿਮਰਨਜੀਤ ਸਿੰਘ ਮਾਨ ਨੇ ਪਾਰ ਕਰਨਾ ਅਤੇ ਉੱਥੇ ਤਕੜੀ ਨਿਗਾਹ ਰੱਖੀ ਜਾਵੇ। ਹੁਣ ਬਾਰਡਰ ਖੁੱਲ੍ਹਾ ਸੀਗਾ, ਗੇਟ ਖੁੱਲ੍ਹਾ ਸੀਗਾ ਅਤੇ ਗੋਰਖਾ ਚਲਾ ਰਿਹਾ ਸੀਗਾ ਅਤੇ ਇੱਕ ਆਦਮੀ ਆ ਗਿਆ, ਕਹਿੰਦਾ ਰੁਕੋ ਰੁਕੋ ਰੁਕੋ। ਅਤੇ ਮੈਂ ਗੋਰਖੇ ਨੂੰ ਕਿਹਾ ਦੱਬ ਜਾ ਰਹੇ ਹੈ, ਇੱਥੇ ਰੁਕਣ ਦੀ ਕੀ ਗੱਲ ਹੈ, ਹੁਣ ਆਹ ਤਾਂ ਨੇਪਾਲ ਹੈ, ਜਿੱਥੇ ਆਹ ਕੰਧ ਆ ਉੱਥੇ ਨੇਪਾਲ ਸੀ, ਇੱਥੇ ਅਸੀਂ ਸੀਗੇ। ਅੱਛਾ ਜੀ। ਪਰ ਪਤਾ ਨਹੀਂ ਉਹ ਘਬਰਾ ਗਿਆ, ਗੋਰਖਾ ਘਬਰਾ ਗਿਆ। ਹਾਂ ਗੋਰਖਾ, ਉਹਨੇ ਗੱਡੀ ਖੜੀ ਕਰਤੀ। ਫਿਰ ਉਹ ਜਿਹੜਾ ਬੰਦਾ ਸੀਗਾ CID ਦਾ ਜਾਂ IB ਦਾ, ਉਹਨੇ ਕਿਹਾ ਕਿ ਆਪ ਤੋਂ मान साहब हैं। मैं क्या हाँ मैं मान साहब हैं। तो कहता फिर आप हमारे पोस्ट में आ जाओ। फिर असी उतर के क्यों करके तो अगे चलने को तैयार नहीं सीगे। फिर रात को ना सानू जिथे रखिया उत्थे उन्होंने पुलिस वाले ने कोई ये गार्ड ਜਾਂ कुछ नहीं सी लाई हैगी ते ਸਾਡੇ ਬੂਹੇ ਵੀ ਨਹੀਂ ਸੀ ਬੰਦ ਕੀਤੇ ਹੋਏ ਬਾਹਰੋਂ। ਅੱਛਾ ਜੀ। ਤੇ ਬਾਰਡਰ ਦੇ ਨਾਲ ਹੀ ਸੀ ਤੇ ਮੈਂ ਆਪਣਾ ਬਸਤਾ ਫੜ ਲਿਆ ਤੇ ਮੈਂ ਕਿਹਾ ਕਿ ਮੈਂ ਚੱਲਦਾ। ਮੇਰੇ ਨਾਲ ਸੀ ਭਾਈ ਰਾਮ ਸਿੰਘ ਤੇ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਰਾਗੀ ਵੀ ਸੀਗਾ ਤੇ ਕੁਦਰਤੀ ਮੇਰੇ ਨਾਲ ਵੀ ਚੱਲ ਪਿਆ ਤੇ ਮੈਨੂੰ ਇਮਦਾਦ ਹੋ ਗਈ ਕਿ ਇਹਦੀ ਵਾਕਫੀਅਤ ਟਕਸਾਲ ਦੇ ਨਾਲ ਬਹੁਤ ਹੈ ਅਤੇ ਟਕਸਾਲ ਦੇ ਬੰਦੇ ਵੀ ਕਲਕੱਤੇ ਹੈਗੇ ਆ ਅਤੇ ਉੱਥੇ ਜਿੱਥੇ ਵੀ ਅਸੀਂ ਜਾਂਦੇ ਸੀਗੇ ਅਤੇ ਇਹਦੀ ਇਮਦਾਦ। ਉਹਨੇ ਕਿਹਾ ਕਿ ਇਹ ਮੈਂ ਮਾਨ ਸਾਹਿਬ ਮਾਰ ਦੇਣਗੇ ਮੈਨੂੰ ਜੇ ਤੁਸੀਂ ਚਲੇ ਗਏ, ਮੇਰੀ ਜਾਨ ਚਲੀ ਜਾਊਗੀ। ਚਲੋ ਮੈਂ ਫਿਰ ਰੁਕ ਗਿਆ। ਅੱਛਾ, ਤੁਸੀਂ ਰਾਮ ਸਿੰਘ ਦੇ ਕਹਿਣ 'ਤੇ ਰੁਕ ਗਏ? ਹਾਂ, ਨਹੀਂ ਤੁਸੀਂ ਲੰਘ ਸਕਦੇ ਸੀ ਬਾਰਡਰ? ਔਰ ਮੈਂ ਤਾਂ 2 ਵਾਰੀ ਲੰਘ ਸਕਿਆ। ਇੱਕ ਤਾਂ ਬਾਰਡਰ ਖੁੱਲ੍ਹਾ ਸੀਗਾ, ਇੱਕ ਤਾਂ ਗੋਰਖੇ ਨੇ ਬ੍ਰੇਕਾਂ ਲਾਤੀਆਂ। ਰਾਤ ਨੂੰ ਰਾਮ ਸਿੰਘ ਕਹਿੰਦਾ ਮੈਨੂੰ ਮਾਰ ਦੇਣਗੇ। ਹਾਂ, ਮਤਲਬ ਡੈਸਟਨੀ ਤੁਹਾਡੀ ਇੱਥੇ ਹੀ ਲਿਖੀ ਸੀ ਕਿ ਤੁਸੀਂ ਇੱਥੇ ਹੀ ਮੂਵਮੈਂਟ ਖੜੀ ਕਰਨੀ ਸੀ। ਤੇ ਫਿਰ ਮਾਨ ਸਾਹਿਬ ਮੂਵਮੈਂਟ ਤਾਂ ਨਹੀਂ ਮੈਂ ਖੜੀ ਕੀਤੀ। ਇਹ ਨਹੀਂ, ਡੈਮੋਕ੍ਰੈਟਿਕ ਮੂਵਮੈਂਟ ਤੁਹਾਡੇ ਸਿਰ ਤੇ ਸਿਹਰਾ ਵੱਜਦਾ ਆ। ਤੁਸੀਂ ਜਿਵੇਂ ਇੱਕ ਖਾਲਿਸਤਾਨ ਦੀ, ਇੱਕ ਆਜ਼ਾਦੀ ਦੀ ਗੱਲ ਨੂੰ ਇੱਥੇ ਤੱਕ ਲੈ ਕੇ ਆਏ ਹੋ। ਮਾਨ ਸਾਹਿਬ ਮੈਂ ਸਵਾਲ ਇਹ ਕਰਦਾ ਕਿ ਗ੍ਰਿਫਤਾਰੀ ਚਲੋ ਹੋ ਜਾਂਦੀ ਆ, ਗ੍ਰਿਫਤਾਰੀ ਤੋਂ ਬਾਅਦ ਕੀ ਵਾਪਰਦਾ? ਕਿਉਂਕਿ ਇੱਕ ਪੁਲਿਸ ਅਫਸਰ, ਉਹ ਬੜੇ ਲੋਕਾਂ ਨੂੰ ਗ੍ਰਿਫਤਾਰ ਕਰਦੇ ਰਹੇ ਹੋਗੇ ਤੁਸੀਂ, ਹੁਣ ਆਪ ਗ੍ਰਿਫਤਾਰ ਹੋਏ ਹੋ ਤੇ ਸਰਕਾਰ ਦੀ ਨਜ਼ਰਾਂ ਦੇ ਵਿੱਚ ਇੱਕ ਦੇਸ਼ ਦਾ ਬਾਗੀ, ਤੇ ਤੁਹਾਡੇ ਨਾਲ ਕੀ ਵਤੀਰਾ ਕੀਤਾ ਗਿਆ? ਕਿਹੜੀਆਂ ਜੇਲ੍ਹਾਂ 'ਚ ਰੱਖਿਆ ਗਿਆ? ਬਹੁਤ ਬੁਰੀ ਤਰ੍ਹਾਂ ਰੱਖਿਆ ਜੀ ਮੈਨੂੰ। ਇਹ 5 ਸਾਲ ਮੈਨੂੰ ਤਨਾਈ ਦੇ ਵਿੱਚ ਰੱਖਿਆ ਗਿਆ। ਪਹਿਲਾਂ ਤਾਂ 2-3 ਦਿਨ ਮੈਂ ਪਟਨੇ ਰਿਹਾ, ਮੈਨੂੰ ਹਵਾਈ ਜਹਾਜ਼ 'ਚ ਲੈ ਗਏ। ਫਿਰ ਪਟਨੇ ਤੋਂ ਮੈਨੂੰ ਦਿੱਲੀ ਲੈ ਗਏ ਹਵਾਈ ਜਹਾਜ਼ 'ਤੇ। ਦਿੱਲੀ ਤੋਂ ਮੈਨੂੰ ਭਰਤਪੁਰ ਰਾਜਸਥਾਨ ਦੇ ਵਿੱਚ, ਉੱਥੇ ਮੈਂ ਕਰੀਬ 1 ਸਾਲ ਤਨਾਈ ਦੇ ਵਿੱਚ ਰਿਹਾ, ਛੋਟੇ ਜਿਹੇ ਸੈੱਲ ਦੇ ਵਿੱਚ। ਠੀਕ ਹੈ। ਮੈਨੂੰ ਮੇਰੇ ਵਕੀਲ ਸੀਗੇ ਜੇਠ ਮਲਾਨੀ ਸਾਹਿਬ, ਅਤੇ ਮੇਰੇ 'ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਦਾ ਮੁਕੱਦਮਾ ਸੀ ਉਹ ਅਸੀਂ ਜਿੱਤ ਗਏ ਸੀਗੇ, ਕਿਉਂ ਕਰਕੇ ਜੇਠ ਮਲਾਨੀ ਸਾਹਿਬ ਨੇ ਇਹੋ ਜਿਹੀ ਉੱਥੇ ਬਹਿਸ ਕੀਤੀ
ਕਿ ਉਹ ਨੈਸ਼ਨਲ ਸਿਕਿਉਰਿਟੀ ਐਕਟ ਮੇਰੇ ਤੇ ਲੱਗ ਨਹੀਂ ਸੀ ਸਕਦਾ, ਫਿਰ ਅਦਾਲਤ ਨੇ ਉਹ ਤੋੜਤਾ। ਉਸ ਤੋਂ ਬਾਅਦ ਫਿਰ ਮੇਰੇ ਤੇ ਹੋਰ ਕੇਸ ਇਹਨਾਂ ਨੇ ਪਾਤੇ ਸਰਕਾਰ ਨੇ, ਤੇ ਮੈਨੂੰ ਫਿਰ ਕਿਉਂ ਕਰਕੇ ਅਸੀਂ ਬਿਹਾਰ ਦੇ ਵਿੱਚ ਫੜੇ ਗਏ ਸੀਗੇ, ਤੇ ਬਿਹਾਰ ਦਾ ਹੀ ਮੁਕੱਦਮਾ ਸੀਗਾ, ਤੇ ਫਿਰ ਸਾਨੂੰ ਭਾਗਲਪੁਰ ਜੇਲ੍ਹ 'ਚ ਲੈ ਗਏ। ਉਸ ਤੋਂ ਪਹਿਲਾਂ ਭਰਤਪੁਰ ਤੋਂ ਜਦੋਂ ਮੈਨੂੰ ਲੈ ਕੇ ਗਏ ਹੈ, NSA ਟੁੱਟ ਗਿਆ ਸੀ, ਤੇ ਮੇਰੇ ਪਿੱਛੇ ਹੱਥਕੜੀਆਂ ਸੀਗੀਆਂ, ਮੇਰੇ ਹੱਥ ਬੰਨੇ ਹੋਏ ਸੀ ਪਿੱਛੋਂ, ਤੇ ਹੈਲੀਕਾਪਟਰ ਦਾ ਜਿਹੜਾ ਪਾਇਲਟ ਸੀਗਾ ਉਹ ਸਿੱਖ ਸੀਗਾ, ਤੇ ਮੈਂ ਉਸ ਨੂੰ ਕਿਹਾ ਕਿ ਇਹ ਤੁਸੀਂ ਇਸ ਹੈਲੀਕਾਪਟਰ ਦੇ ਕਮਾਂਡਰ ਹੋ, ਤੇ ਮੇਰੇ ਹੱਥਕੜੀਆਂ ਲੱਗਦੀਆਂ, ਤੇ ਇਹ ਪਿੱਛੇ ਮੈਨੂੰ ਚੁਭਦੀ ਹੈ ਇਹ ਮੇਰੀ ਰੀੜ੍ਹ ਦੀ ਹੱਡੀ 'ਚ। ਤੇ ਉਹ ਜਿਹੜਾ DSP ਤੇ ਇੰਸਪੈਕਟਰ ਮੇਰੇ ਨਾਲ ਸੀਗੇ, ਉਹਨਾਂ ਨੂੰ ਇਹ ਉਸਨੇ ਕਿਹਾ ਕਿ ਹੱਥਕੜੀ ਲਾ ਦਿਓ। ਉਹ ਕਹਿੰਦੇ ਇਹ ਤਾਂ ਜੀ ਬਹੁਤ ਖਤਰਨਾਕ ਅਫਸਰ ਹੈ, ਤੇ ਉਸਨੇ ਫਿਰ ਅੰਗਰੇਜ਼ੀ 'ਚ ਕਿਹਾ ਕਿ ਆਈ ਐਮ ਦ ਕੈਪਟਨ ਆਫ ਦ ਸ਼ਿਪ of this aircraft, and you will obey my orders or I will place you under arrest. Now you are in my territory. ਮੇਰੀਆਂ ਹੱਥਕੜੀਆਂ ਲਾਤੀਆਂ। ਮਤਲਬ ਉਹ ਸਿੱਖ ਹੋਣ ਦੇ ਨਾਤੇ ਉਹ ਕਿਤੇ ਨਾ ਕਿਤੇ ਮਤਲਬ ਹੁੰਦੀ ਹੈ ਗੱਲ, ਭਾਵੇਂ ਉਹ ਹੁਕਮਾਂ ਦਾ ਵੱਜਿਆ ਸੀ, ਹੈ ਨਾ। ਤੇ ਮਾਨ ਸਾਹਿਬ ਸਰੀਰਕ ਤਸ਼ੱਦਦ ਵੀ ਬੜਾ ਹੋਇਆ। ਹਾਂ, ਦੇਖੋ ਮੇਰੇ ਜਵਾੜਾ ਟੁੱਟਿਆ ਪਿਆ, ਇੱਥੋਂ ਖੋਦਾ ਹੋਇਆ, ਮੇਰੇ ਨੌਂ ਦੇ ਉੱਤੇ ਕਰੰਟ ਲੱਗੇ ਹੈ, ਫਿਰ ਮੇਰੇ ਜਿਹੜੇ ਟੈਸਟੀਕਲਸ ਨੇ, ਇੱਕ ਵੱਡਾ ਇੱਕ ਛੋਟਾ, ਤੇ ਜਿਹੜਾ ਜਿਹਦੇ ਵਿੱਚ ਟੈਸਟੀਕਲਸ ਹੁੰਦੇ ਆ ਉਹਨੂੰ ਸਕਰੋਟਮ ਕਹੀਦਾ, ਉਹ ਵੀ ਢਿੱਲਾ ਹੋਇਆ। ਇੱਕ ਕਿਡਨੀ ਛੋਟੀ ਹੋ ਗਈ ਹੈ, ਦੂਜੀ ਪ੍ਰੋਪਰ ਸਾਈਜ਼ ਦੀ ਹੈ। ਇਹ ਸਾਰਾ PGI ਨੇ ਐਗਜ਼ਾਮੀਨੇਸ਼ਨ ਕਰਕੇ ਡਾਕਟਰ ਨੇ ਰਿਪੋਰਟ ਲਿਖੀ ਹੋਈ ਹੈ। ਓਕੇ। ਤੇ ਜਿਹੜੀਆਂ ਮੇਰੀਆਂ ਅੱਖਾਂ ਹੈ ਇਹ ਬਹੁਤ ਕਮਜ਼ੋਰ ਹੋ ਗਈਆਂ ਲਾਈਟਾਂ ਮਾਰ ਕੇ, ਤੇ ਜਿਹੜੀ ਮੇਰੀ ਆਪਟਿਕ ਨਰਵ ਹੈ ਖੱਬੀ ਅੱਖ ਦੀ, ਇਹ ਵੀ ਮਰ ਚੁੱਕੀ ਹੈ। ਹੁਣ ਮੈਨੂੰ ਤੁਸੀਂ ਬਹੁਤ ਇਹ ਕੋਸ਼ਿਸ਼ ਨਾਲ ਦਿਖਾਈ ਦਿੰਦੇ ਹੋ। ਸੱਜੀ ਅੱਖ ਮੇਰੀ ਕੰਮ ਕਰ ਰਹੀ ਹੈ। ਸੋ ਇਸ ਤਰ੍ਹਾਂ ਮੈਨੂੰ 5 ਸਾਲ ਇਹਨਾਂ ਨੇ ਸੋਲਿਟਰੀ ਕਨਫਾਈਨਮੈਂਟ, ਤਨਾਈ ਦੇ ਵਿੱਚ ਰੱਖਿਆ, ਤੇ ਉੱਥੇ ਵੀ ਜਾਸਤੀਆਂ ਕਰਦੇ ਰਹੇ, ਤੇ ਸਾਰਾ ਕੁਝ ਕਰਦੇ ਰਹੇ 5 ਸਾਲ। ਤੇ ਮਾਨ ਸਾਹਿਬ ਜਿਹੜਾ ਸਰਕਾਰ ਦਾ ਵੀ ਕਹਿੰਦੇ ਆ, ਭਾਵੇਂ ਸਟੇਟ ਦਾ ਇੱਕ ਨੇਚਰ ਆਪਣਾ ਉਹਦਾ ਯੂਨੀਫਾਰਮ ਰਹਿੰਦਾ ਆ, ਪਰ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਬਦਲਣ ਨਾਲ ਵੀ ਫਰਕ ਪੈਂਦਾ। ਰਾਜੀਵ ਗਾਂਧੀ ਦੀ ਸਰਕਾਰ ਵੇਲੇ ਤੁਹਾਡੇ ਤੇ ਮੈਨੂੰ ਲੱਗਦਾ ਕਾਫੀ ਤਸ਼ੱਦਦ ਹੋਇਆ, ਉਹ ਸਾਰਾ ਦੌਰ ਸੀ, ਪਰ ਉਹ ਤੋਂ ਬਾਅਦ ਫਿਰ VP ਸਿੰਘ ਦੀ ਸਰਕਾਰ ਆਉਂਦੀ ਆ। VP ਸਿੰਘ ਦੀ ਸਰਕਾਰ ਵੇਲੇ ਫਿਰ ਅਸੀਂ ਇੱਕ ਵੱਡਾ ਇਕੱਠ ਕੀਤਾ ਸੀਗਾ, ਕਿਉਂ ਕਰਕੇ ਸਮੇਤ ਸੈਣੀ ਬਹੁਤ ਬਠਿੰਡੇ ਦਾ SSP ਸੀਗਾ, ਤੇ ਉਹ ਜ਼ੁਲਮ ਕਰ ਰਿਹਾ ਸੀਗਾ, ਤੇ ਅਸੀਂ ਉੱਥੇ ਇਕੱਠ ਕੀਤਾ ਸੀਗਾ। ਫਿਰ ਸਮੇਤ ਸੈਣੀ ਨੇ ਸਾਡੇ ਉੱਤੇ ਫਾਇਰਿੰਗ ਕਰਾਈ, ਤੇ ਮੈਨੂੰ ਬਹੁਤ ਲਾਠੀਆਂ ਨਾਲ ਜ਼ਖਮ ਹੋਏ, ਮੇਰੇ ਕੱਪੜੇ ਪਾਟ ਗਏ, ਸਾਰਾ ਕੁਝ ਕੀਤਾ। ਫਿਰ ਮੈਨੂੰ ਇਹ ਚੰਡੀਗੜ੍ਹ ਲੈ ਆਏ, ਤੇ ਚੰਡੀਗੜ੍ਹ ਜਦੋਂ ਲੈ ਕੇ ਆਏ, ਫਿਰ ਮੈਂ ਜਿਹੜਾ 16 ਸੈਕਟਰ ਦਾ ਹੌਸਪੀਟਲ ਹੈ ਉੱਥੇ ਐਡਮਿਟ ਕੀਤਾ। ਉੱਥੇ ਮੇਰੇ ਪਿਸ਼ਾਬ ਦੇ ਵਿੱਚੋਂ ਖੂਨ ਵੀ ਆਉਣ ਲੱਗ ਪਿਆ, ਤੇ ਫਿਰ ਮੈਨੂੰ ਉੱਥੇ ਟਰੀਟਮੈਂਟ ਮਿਲੀ। ਤੇ ਕਮਾਲ ਦੀ ਗੱਲ ਹੈ ਕਿ ਇੰਨਾ ਕੁਛ ਕਰਾ ਕੇ ਰਾਜਾ VP ਸਿੰਘ ਨੇ ਮੈਨੂੰ ਮਿਲਣ ਦੇ ਲਈ ਆਪਣਾ ਚੰਡੀਗੜ੍ਹ ਦਾ DC ਭੇਜਿਆ, ਤੇ ਇੱਕ ਗੁਲਦਸਤਾ ਫੁੱਲਾਂ ਦਾ ਭੇਜਿਆ। ਮਤਲਬ ਕੁੱਟ ਕੇ ਤੇ ਫਿਰ ਫੁੱਲ ਭੇਜੇ। ਅੱਛਾ ਜੀ, ਇਸ ਤਰ੍ਹਾਂ ਕਰਦੇ ਆ ਜੀ ਇਹ। ਮਤਲਬ ਜਿਹੜਾ VP ਸਿੰਘ ਦੀ ਸਰਕਾਰ ਬਾਰੇ ਆਮ ਤੌਰ ਤੇ ਸਿੱਖ ਪੋਲੀਟਿਕਸ ਦੀ ਮੈਂ ਗੱਲ ਕਰਾਂ, ਇਹ ਰਵੱਈਆ ਰਹਿੰਦਾ ਕਿ ਉਹਦੀ ਸਰਕਾਰ ਆਉਣ ਤੋਂ ਬਾਅਦ ਉਹ ਸਮਝੌਤਾ ਜਾਂ ਜਿਹੜੀ, ਕਿਉਂਕਿ ਇੱਕ ਪਾਸੇ ਮਿਲੀਟੈਂਟ ਮੂਵਮੈਂਟ ਵੀ ਚੱਲ ਰਹੀ ਸੀ, ਤੁਸੀਂ MP
ਸਿੱਖਾਂ ਨੇ ਤੁਹਾਨੂੰ ਜਿਤਾ ਦਿੱਤਾ ਸੀ, ਤੁਸੀਂ ਜਿਹੜੀ ਓਵਰਗਰਾਊਂਡ ਪੋਲੀਟੀਕਲ ਐਸਟੈਬਲਿਸ਼ਮੈਂਟ ਆ ਖਾਲਿਸਤਾਨ ਦੀ ਮੂਵਮੈਂਟ ਦੀ, ਉਹ ਤੁਹਾਡੇ ਹੱਥਾਂ 'ਚ ਆ ਚੁੱਕੀ ਸੀ। ਤਾਂ ਜੇਲ੍ਹ ਦੇ ਵਿੱਚ ਵੀ ਸਮਝੌਤਿਆਂ ਦੀਆਂ ਕਈ ਵਾਰ ਗੱਲਾਂ ਹੁੰਦੀਆਂ। ਮੈਂ ਦੋਵੇਂ ਪੁੱਛਦਾ, ਰਾਜੀਵ ਗਾਂਧੀ ਵੇਲੇ ਕੋਈ ਸਮਝੌਤੇ ਦੀ ਆਫਰ ਹੋਈ ਹੋਵੇ ਜਾਂ VP ਸਿੰਘ ਵੇਲੇ ਤੁਹਾਡੇ ਤੱਕ ਕੋਈ ਅਪਰੋਚ ਸਰਕਾਰ ਨੇ ਕੀਤੀ ਕਿ ਯਾਰ ਆਪਾਂ ਤੁਹਾਨੂੰ ਇਹ ਦਿੰਦੇ ਆ ਜਾਂ ਆਹ ਗੱਲ ਤੇ ਤੁਸੀਂ ਮੰਨੋ? ਹਾਂ, ਰਾਜੀਵ ਗਾਂਧੀ ਦੇ ਵੇਲੇ ਚੱਲੀ ਸੀਗੀ ਉਹ ਗੱਲ, ਇੱਥੇ ਰੁਕ ਗਈ। ਉਹ ਜਿਹੜੇ ਅਫਸਰ ਆਏ ਸੀਗੇ ਇਹ IAS ਤੇ IPS ਦੇ, ਉਹ ਕਹਿੰਦੇ ਕਿ ਇਹ ਜਿਹੜਾ ਤੂੰ ਅਸਤੀਫਾ ਦਿੱਤਾ ਹੈ, ਤੂੰ ਸਾਨੂੰ ਇੰਨਾ ਹੀ ਕਹਿ ਦੇ ਕਿ ਮੈਂ ਇਹ ਇਮੋਸ਼ਨਲ ਹੋ ਕੇ ਤੇ ਮੇਰਾ ਜਿਹੜਾ ਸੀਗਾ ਦਿਲ ਖੱਟਾ ਹੋ ਗਿਆ ਤੇ ਮੈਂ ਉਸ ਕਰਕੇ ਅਸਤੀਫਾ ਦਿੱਤਾ। ਤੇ ਮੈਂ ਕਿਹਾ ਕਿ ਇਹ ਕਹਿ ਤਾਂ ਮੈਂ ਸਕਦਾ ਤੁਹਾਨੂੰ, ਪਰ ਜਦੋਂ ਇਹ ਅਸਲੀਅਤ ਨਹੀਂ ਹੈ, ਜਦੋਂ ਜ਼ਬਰ ਇੰਨਾ ਹੋਇਆ, ਅਸਤੀਫਾ ਤਾਂ ਮੈਂ ਤਾਂ ਦਿੱਤਾ। ਤੇ ਉੱਥੋਂ ਫਿਰ ਉਹ ਕਹਿੰਦੇ ਕਿ ਤੇਰਾ ਸਾਰਾ ਕੁਝ ਕਰ ਦਿੰਦੇ ਹਾਂ ਅਸੀਂ, ਤੇ ਤੂੰ ਇੰਨਾ ਹੀ ਕਹਿ ਦੇ ਕਿ ਤੂੰ ਇਮੋਸ਼ਨਲੀ ਅਪਸੈਟ ਹੋ ਕੇ ਅਸਤੀਫਾ ਦਿੱਤਾ। ਮੈਂ ਕਿਹਾ ਨਹੀਂ, ਮੈਂ ਇਮੋਸ਼ਨਲੀ ਹੋ ਕੇ ਨਹੀਂ, ਮੈਂ ਸੋਚ ਕੇ, ਕਿਉਂ ਕਰਕੇ ਬਲੂ ਸਟਾਰ 6 ਤਰੀਕ ਨੂੰ ਹੁੰਦਾ, ਮੈਂ ਜਾ ਕੇ ਸੋਚ ਕੇ 17-18 ਜੂਨ ਨੂੰ ਅਸਤੀਫਾ ਦਿੰਦਾ। ਠੀਕ ਹੈ, ਮੈਂ ਕਿਹਾ ਉਹ ਗੈਪ ਕਿਵੇਂ ਕਵਰ ਕਰੋਗੇ ਫਿਰ 10 ਦਿਨਾਂ ਦੀ, ਹੈ ਨਾ? ਜੇ ਮੈਂ 7 ਤਰੀਕ ਨੂੰ ਦੇ ਦਿੰਦਾ 8 ਤਰੀਕ ਨੂੰ, ਫਿਰ ਤਾਂ ਤੁਸੀਂ ਕਹਿ ਸਕਦੇ ਸੀਗੇ ਕਿ ਮੈਂ ਇਮੋਸ਼ਨਲ ਹੋ ਕੇ ਦਿੱਤਾ। ਪਰ ਜਦੋਂ 10 ਦਿਨਾਂ 12 ਦਿਨ ਬਾਅਦ ਦਿੱਤਾ, ਫਿਰ ਤਾਂ ਇਹ ਗੱਲ ਲੱਗੂਗੀ ਨਾ ਸਹੀ। ਤੇ ਉਹ ਮਤਲਬ ਇਹ ਚਾਹੁੰਦੇ ਸੀ ਕਿ ਤੁਸੀਂ ਇਹ ਗੱਲ ਕਹਿ ਕੇ ਤੇ ਮੇਨ ਸਟ੍ਰੀਮ 'ਚ ਦੁਬਾਰਾ ਵਾਪਸ ਆ ਜਾਓ ਕਿ ਜਿਹੜੀ ਮੁੱਖ ਧਾਰਾ ਆ। ਹਾਂ, ਮੁੱਖ ਧਾਰਾ ਮੈਂ ਕਹਿੰਦਾ ਸੀਗਾ ਮੁੱਖ ਧਾਰਾ ਸਿੱਖਾਂ ਦੀ ਅਲੱਗਾ ਹੈ, ਹਿੰਦੂਆਂ ਦੀ ਅਲੱਗਾ ਹੈ ਤੇ ਮੁਸਲਮਾਨਾਂ ਦੀ ਅਲੱਗਾ ਹੈ। 47 ਦੇ ਵਿੱਚ ਇਸੇ ਕਰਕੇ ਫੈਸਲਾ ਹੋਇਆ ਕਿ ਜੇ ਮੁੱਖ ਧਾਰਾ ਹਿੰਦੂਆਂ ਦੀ ਵੱਖਰੀ ਹੈ, ਮੁਸਲਮਾਨਾਂ ਦੀ ਵੱਖਰੀ ਹੈ, ਅੰਗਰੇਜ਼ਾਂ ਨੇ ਉਹਨਾਂ ਨੂੰ 2 ਰਾਜ ਸੈਪਰੇਟ ਦੇ ਦਿੱਤੇ। ਸਿੱਖਾਂ ਦੀ ਮੁੱਖ ਧਾਰਾ ਜਿਹੜੀ ਅੰਗਰੇਜ਼ ਜਾਣਦਾ ਸੀਗਾ ਕਿ ਹੈਗੀ ਹੈ, ਕਿਉਂ ਕਰਕੇ ਜਦੋਂ ਡਲਹੌਜ਼ੀ ਨੇ, ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਉੱਤੇ ਜੰਗ ਕੀਤਾ ਸ਼ੁਰੂ, ਉਹਨੇ ਕਿਹਾ ਸੀ ਦਾ ਸਿੱਖ ਨੇਸ਼ਨ has asked for war and by my will they will have it with a vengeance। ਮੈਂ ਕਿਹਾ ਜਦੋਂ ਅਸੀਂ ਨੇਸ਼ਨ ਹੀ ਲੈਦਾ, ਸਾਡੇ ਨਾਲ ਤੁਸੀਂ ਬੇਈਮਾਨੀ ਕੀਤੀ ਅੰਗਰੇਜ਼ਾਂ ਨੇ, ਤੇ ਫਿਰ ਮੁੱਖ ਧਾਰਾ ਤਾਂ ਮੇਰੀ ਅਲੱਗਾ ਹੈ। ਇਹ ਮੈਂ ਮੁੱਖ ਧਾਰਾ ਕਿਹੜੀ ਚਾਹਾਂ, ਮੇਰੀ ਅਲੱਗਾ, ਮੇਰੀ ਨਹੀਂ ਤੁਹਾਡੀ ਹੈਗੀ। ਤੇ ਮੂਵਮੈਂਟ ਦਾ ਇੱਕ ਮਤਲਬ ਜਿਹੜਾ ਉਹ ਸਾਰਾ ਦੌਰ ਸੀ, ਤੁਸੀਂ ਜੇਲ੍ਹ ਤੋਂ ਬਾਹਰ ਆਉਂਦੇ ਹੋ, ਉਦੋਂ ਪੰਜਾਬ ਦੇ ਵਿੱਚ ਜਿਹੜੀ ਆਰਮਡ ਸਟਰਗਲ ਲੜੀ ਗਈ ਆ, ਉਹ ਬੜੀ ਸਿਖਰ 'ਤੇ ਸੀ। ਤੇ ਤੁਸੀਂ ਆ ਕੇ ਜਿਹੜੀ ਪੋਲੀਟੀਕਲ ਓਵਰਗਰਾਊਂਡ ਸਪੇਸ ਆ, ਉਹਦੇ ਉੱਤੇ ਤੁਸੀਂ ਆ ਕੇ ਸੁਸ਼ੋਭਿਤ ਹੁੰਦੇ ਹੋ, ਤੁਹਾਨੂੰ ਲੋਕ ਜਿਹੜੇ ਆ ਉਹ ਵੱਡਾ ਇੱਕ ਬਹੁਮਤ ਦਿੰਦੇ ਆ। ਫਿਰ ਤੁਹਾਡਾ ਜਿਹੜਾ ਰਿਲੇਸ਼ਨ ਸੀ, ਕਿਉਂਕਿ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਆ ਕਿ ਇੱਕ ਜਿਹੜੀ ਅੰਡਰਗਰਾਊਂਡ ਮੂਵਮੈਂਟ ਸੀ, ਆਰਮਡ ਸਟਰਗਲ ਸੀ, ਉਹਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਪਰ ਸਿੱਖ ਕਿਤੇ ਨਾ ਕਿਤੇ ਓਵਰਗਰਾਊਂਡ ਪੋਲੀਟਿਕਸ ਦੇ ਵਿੱਚ, ਡਿਪਲੋਮੇਸੀ ਦੇ ਵਿੱਚ ਕਿਤੇ ਨਾ ਕਿਤੇ ਸ਼ਿਕਸਤ ਖਾ ਗਏ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਨਹੀਂ, ਸ਼ਿਕਸਤ ਨਹੀਂ ਖਾਧੀ ਜੀ। ਇਹ ਜਿਹੜੀ ਐਕਚੁਅਲ ਪਾਵਰ ਸੀਗੀ ਨਾ ਇਹ ਪੋਲੀਟਿਕਸ ਦੀ, ਉਹ ਤਾਂ ਹੈਗੀ ਸੀ ਮਿਲੀਟੈਂਟਸ ਦੇ ਹੱਥ ਦੇ ਵਿੱਚ, ਪੰਥਕ ਕਮੇਟੀ ਦੇ ਹੱਥ ਦੇ ਵਿੱਚ ਸੀਗੀ। ਜਦੋਂ ਮੇਰੀ ਮੀਟਿੰਗ ਪ੍ਰਾਈਮ ਮਿਨਿਸਟਰ ਚੰਦਰ ਸ਼ੇਖਰ ਦੇ ਨਾਲ ਹੋਈ ਹੈ, ਉਹਨੇ ਕਿਹਾ ਕਿ ਮੈਂ ਬਾਰਡਰ ਖੋਲ੍ਹ ਦਿੰਦਾ, ਜਿੰਨੇ ਵੀ ਮਿਲੀਟੈਂਟ ਹੈਗੇ ਆ ਉਹ ਮੇਰੇ ਨਾਲ ਆ ਕੇ ਗੱਲਬਾਤ ਕਰ ਸਕਦੇ ਆ ਤੇ ਅਸੀਂ ਇਹਨੂੰ ਕਰਾਈਏ। ਠੀਕ। ਮੈਂ ਕਿਹਾ ਜੀ ਸਿੱਖ ਤਾਂ ਹੁਣ ਖਾਲਿਸਤਾਨ ਮੰਗਦੇ हैं। वो ਕਹਿੰਦੇ कि जो भी है हम बात करेंगे तो हम इसको ठीक करेंगे। तो हमको चाहिए कि ये जो मिलिटेंट्स हैं ये भी आके सेफ पैसेज देते हैं, ये अंदर आए, अगर नहीं ठीक लगा तो फिर वापस चले जाए। ਤੇ ਇਹ
चंद्रशेखर जी कहते कि आप तो हमारे से राज मांग रहे हैं, बहुत कुछ मांग रहे हैं। हाँ, तो मैं क्या, हाँ जी असी राज मंग रहे हैं, साडा फर्ज है मंगना। हाँ, तो कहता फिर आप क्या देंगे? मैं क्या, मैं क्या दे सकता हूँ? आपके जो यूपी के लोग हैं वो हमारे देश में आके मजदूरी करते हैं, रिक्शा चलाते हैं, हमारे चौल बीजते हैं, ऐसा काम करते हैं। अगर मैं उनसे पूछूं कि आप मुझे क्या देंगे, वो बेचारे क्या दे सकते हैं? तो मैं इस हालत में आपको क्या दे सकता हूँ? मैं तो नहीं कुछ दे सकता, है ना। फिर वो हੱਸਿਆ। हाँ, फिर जी मैं ਮਾਨੋਚਾਲ ਸਾਹਿਬ ਨੂੰ ਮਿਲਿਆ ਤੇ ਜਿਹੜਾ ਮੇਰੇ ਨਾਲ ਸੀਗਾ ਮੇਰਾ ਸੈਕਟਰੀ, ਉਹ ਵੀ ਅੰਮ੍ਰਿਤਸਰ ਦਾ ਸੀਗਾ। ਉਹ ਕਹਿੰਦਾ ਕਿ ਆਪਾਂ ਬਦਾਮ ਤੇ ਇਹ ਸੌਗੀ ਜਦੋਂ ਮਹਾਂਪੁਰਖਾਂ ਨੂੰ ਮਿਲੀਦਾ ਉਹਨਾਂ ਦੇ ਲਈ ਕੁਛ ਲੈ ਕੇ ਜਾਈਦਾ। ਅਸੀਂ ਸਾਰਾ ਕੁਛ ਲੈ ਕੇ ਗਏ ਤੇ ਝੋਨਾ ਉਸ ਵੇਲੇ ਏਡਾ ਏਡਾ ਹੋਇਆ ਪਿਆ ਸੀਗਾ ਗੋਡੇ ਤੋਂ ਥੱਲੇ। ਅਸੀਂ ਪਾਣੀ 'ਚੋਂ ਜਿੱਥੇ ਵੀ ਬਾਬਾ ਜੀ ਸੀਗੇ ਉੱਥੇ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਬਾਬਾ ਜੀ ਐਂ ਪ੍ਰਾਈਮ ਮਿਨਿਸਟਰ ਚਾਹੁੰਦਾ ਕਿ ਉਹ ਗੱਲ ਕਰਨੀ ਚਾਹੁੰਦਾ ਤੇ ਆਪਾਂ ਤਿਆਰ ਹੈ। ਤੇ ਬਾਬਾ ਮਾਨੋਚੈਲ ਜੀ ਕਹਿੰਦੇ ਕਿ ਤਿਆਰ ਤਾਂ ਅਸੀਂ ਹਮੇਸ਼ਾ ਹੈ, ਪਰ ਜਿਹੜੀ ਗੱਲ ਹੋਊਗੀ ਨਾ ਉਹ ਹੋਊਗੀ ਜਨੀਵਾ 'ਚ, ਤੇ ਅਸੀਂ ਕਰਾਂਗੇ ਪ੍ਰੈਜ਼ੀਡੈਂਟ ਆਫ ਇੰਡੀਆ ਨਾਲ, ਪ੍ਰਾਈਮ ਮਿਨਿਸਟਰ ਨਾਲ ਨਹੀਂ ਕਰਾਂਗੇ। ਤੇ ਮੈਂ ਕਿਹਾ ਬਾਬਾ ਜੀ ਜਿਹੜਾ ਅਸਲੀ ਸਿਸਟਮ ਹੈ ਉਹਦੇ ਅਧੀਨ ਗੱਲ ਤਾਂ ਸਾਰੀ ਪ੍ਰਾਈਮ ਮਿਨਿਸਟਰ ਕਰਦਾ ਹੁੰਦਾ, ਤੇ ਜਦੋਂ ਪ੍ਰਾਈਮ ਮਿਨਿਸਟਰ ਇੱਥੇ ਕਰਨ ਨੂੰ ਤਿਆਰ ਹੈ ਤੇ ਜਨੀਵਾ ਜਾਣ ਦੀ ਤਾਂ ਲੋੜ ਹੈ ਨਹੀਂ, ਆਪਾਂ ਗੱਲ ਤਾਂ ਚਲਾਈਏ। ਕਹਿੰਦੇ ਨਹੀਂ ਨਹੀਂ। ਫਿਰ ਮੈਂ ਜਦੋਂ ਦੂਜੀ ਵਾਰੀ ਕਹਿਣ ਲੱਗਿਆ ਤੇ ਜਿਹੜਾ ਮੇਰੇ ਨਾਲ ਮੇਰਾ ਸੈਕਟਰੀ ਸੀ ਉਹਨੇ ਰਾਤ ਨੂੰ ਮੇਰੇ ਪੈਰਾਂ ਨੂੰ ਠੁੱਡਾ ਮਾਰਿਆ। ਮੈਂ ਸਮਝ ਗਿਆ ਕਿ ਇਹ ਮੈਂ ਹੁਣ ਅੱਗੇ ਨਹੀਂ ਬੋਲਣਾ। ਸੋ ਇਹੋ ਜਿਹੀ ਤਾਂ ਇਹਨਾਂ ਦੇ ਕੋਲ ਅਕਲ ਸੀ ਜੀ। ਹੁਣ ਇਹ ਇਹਨਾਂ ਦੇ ਨਾਲ ਇਹ ਪਾਵਰ ਇਹਨਾਂ ਦੇ ਕੋਲੇ ਸੀਗੀ। ਲੋਕ ਕਹਿੰਦੇ ਸੀ ਸਿਮਰਨਜੀਤ ਸਿੰਘ ਮਾਨ ਹੱਲ ਕਰੇ। ਸਿਮਰਨਜੀਤ ਸਿੰਘ ਮਾਨ ਦੇ ਕੋਲੇ ਵੋਟ ਦੀ ਤਾਕਤ ਸੀ, ਪਰ ਬੰਦੂਕ ਦੀ ਤਾਕਤ ਨਹੀਂ ਸੀ ਮੇਰੇ ਕੋਲੇ। ਇਹ ਤਾਂ ਰੂਲ ਕਰ ਰਹੇ ਸੀਗੇ ਉਸ ਵੇਲੇ ਪੰਜਾਬ ਨੂੰ। ਚਲੋ ਇਹ ਕਿਸੇ ਦਿਨ ਆਪਾਂ ਫੇਰ, ਮੈਂ ਇਹ ਚਾਹੁੰਦਾ ਕਿ ਅੱਜ ਦਾ ਜਿਹੜਾ ਸਾਡਾ ਵਿਸ਼ਾ ਆ ਉਹ ਜ਼ਿਆਦਾ ਹਿਸਟੋਰੀਕਲ ਪਰਸਪੈਕਟਿਵ ਤੋਂ ਆ। ਇਹ ਘਟਨਾਵਾਂ ਤੇ ਮੈਂ ਜ਼ਰੂਰ ਤੁਹਾਡੇ ਨਾਲ ਕਿਤੇ ਇੰਟਰਵਿਊ ਕਰਨੀ ਚਾਹਾਂਗਾ ਵੀ ਜਿਹੜਾ ਸਾਰਾ ਹਿਸਟੋਰੀਕਲ ਚੀਜ਼ਾਂ ਜਿਹੜੀਆਂ ਮੈਂ ਦੱਸ ਰਿਹਾ। ਪਰ ਇਹ ਪੋਲੀਟੀਕਲ ਡਿਸੀਜਨਸ ਜਿਹੜੇ ਉਹ ਬੜੇ ਕਿਉਂਕਿ ਅਹਿਮ ਨੇ ਸਾਡੀ ਅਗਲੀ ਜਨਰੇਸ਼ਨ ਦੇ ਲਈ ਵੀ, ਉਹ ਕੀ ਉਹਨਾਂ ਦਿਨਾਂ 'ਚ ਵਾਪਰਿਆ। ਤੇ ਹੁਣ ਇੰਟਰਵਿਊ ਕਾਫੀ ਹੱਦ ਤੱਕ ਜਿੰਨਾ ਅੱਜ ਦਾ ਮੇਰਾ ਵਿਸ਼ਾ ਸੀ ਮੈਂ ਉਹਨੂੰ ਕਵਰ ਕਰ ਲਿਆ। ਇੱਕ ਆਖਰੀ ਸਵਾਲ ਜੋ ਮੈਂ ਪੁੱਛਣਾ ਚਾਹੁੰਦਾ ਕਿ ਗੱਲ ਹੋਈ ਆ ਪੋਲੀਟੀਕਲ ਡਿਪਲੋਮੇਸੀ ਦੀ, ਤਾਂ ਉਹਦੇ ਵਿੱਚ ਇੱਕ ਬੜਾ ਇੰਪੋਰਟੈਂਟ ਸਟੈਪ ਜਿਹੜਾ ਆਉਂਦਾ ਖਾਲਿਸਤਾਨ ਦੀ ਮੂਵਮੈਂਟ ਦੀ ਜਿਹੜੀ ਪੋਲੀਟੀਕਲ ਡਿਪਲੋਮੇਸੀ ਆ, ਕਿ ਜਦੋਂ ਬੁਤਰਸ ਘਾਲੀ ਨੂੰ ਤੁਸੀਂ ਨਵੀਂ ਦਿੱਲੀ ਦੇ ਵਿੱਚ ਇੱਕ ਮੈਮੋਰੈਂਡਮ ਦਿੰਦੇ ਹੋ, ਉਹ ਘਟਨਾ ਜਿਹੜੀ ਆ ਉਹ ਬੜੀ ਅਹਿਮ ਆ, ਪਰ ਉਹਦੀ ਡਾਕੂਮੈਂਟੇਸ਼ਨ ਉਨੀ ਸਟਰੋਂਗ ਜਿਹੜੀ ਆ ਉਹ ਕਿਤੇ ਨਹੀਂ ਦਿਖਦੀ। ਜੇ ਅੱਜ ਦਾ ਕੋਈ ਨੌਜਵਾਨ ਉਹਨੂੰ ਗੂਗਲ ਤੇ ਵੀ ਸਰਚ ਮਾਰਦਾ ਹੈ ਤਾਂ ਉਹਦਾ ਕੋਈ ਡਾਕੂਮੈਂਟ ਜਾਂ ਕੁਛ ਡਾਕੂਮੈਂਟੇਸ਼ਨ ਨਹੀਂ ਮਿਲਦੀ। ਤਾਂ ਪਹਿਲਾਂ ਤਾਂ ਮੈਂ ਇਹ ਚਾਹੁੰਦਾ ਕਿ ਉਹ ਘਟਨਾ ਕਿਵੇਂ ਸਾਰੀ ਵਾਪਰੀ, ਕਿਵੇਂ ਉਹ ਮੈਮੋਰੈਂਡਮ ਦਿੱਤਾ ਗਿਆ, ਕਿਹੜੇ ਕਿਹੜੇ ਲੀਡਰਸ ਉਹਦੇ ਸ਼ਾਮਲ ਸੀ, ਕਿਉਂਕਿ ਉਹ ਸਾਰੀ ਗੱਲਬਾਤ ਦਾ ਜਿਹੜਾ ਵੇਰਵਾ ਉਹ ਤੁਸੀਂ ਜ਼ਰੂਰ ਸਾਨੂੰ, ਸਾਡੇ ਦਰਸ਼ਕਾਂ ਨੂੰ ਉਹ ਦੱਸਿਓ। ਆਹ ਸਾਰਾ ਮੈਮੋਰੈਂਡਮ ਸਾਡੇ ਵੱਲੋਂ ਹੈਗਾ ਜੀ, ਜਿਹੜਾ ਬੁਤਰਸ ਘਾਲੀ ਨੂੰ ਦਿੱਤਾ ਗਿਆ ਸੀਗਾ। ਇਹਦੇ ਤੇ ਦਸਤਖਤ ਹੋਏ ਆ ਪ੍ਰਕਾਸ਼ ਸਿੰਘ ਬਾਦਲ ਦੇ, ਸਿਮਰਨਜੀਤ ਸਿੰਘ ਮਾਨ ਦੇ, ਗੁਰਚਰਨ ਸਿੰਘ ਟੌੜੇ ਦੇ, ਜਥੇਦਾਰ ਜਗਦੇਵ ਸਿੰਘ ਦੇ, ਰਜਿੰਦਰ ਸਿੰਘ ਮੋਂਗਾ ਸਾਹਿਬ ਦੇ, ਇਹ ਬੱਬਰਾਂ ਵੱਲੋਂ ਸੀ ਹਰਚਰਨ ਸਿੰਘ ਤੇ ਸੁਖਬੀਰ ਸਿੰਘ ਖਾਲਸਾ, ਜਿਹਨੂੰ ਸਰਕਾਰ ਨੇ ਮਾਰਤਾ ਸੀ ਬਾਅਦ ਦੇ ਵਿੱਚ। ਤੇ ਆਹ ਮੈਂ ਤੁਹਾਨੂੰ ਦਿੰਦਾ, ਦਸਤਾਵੇਜ਼ ਸਾਰੇ ਹੈਗੇ ਆ, ਆਹ ਲਓ। ਤੇ ਇਹ ਮੈਂ ਆਪਣੇ ਪੋਲੀਟੀਕਲ ਸਟੇਜ ਦੇ ਉੱਤੇ ਕਿਉਂ ਕਰਕੇ, ਜਿੰਨਾ ਚਿਰ ਮੈਂ ਸਾਰੀ ਦੁਨੀਆ ਨੂੰ ਨਹੀਂ ਸੀ ਦਿਖਾਉਂਦਾ
ਕਿ ਸਾਰੇ ਅਕਾਲੀ ਇੱਕੋ ਸਟੇਜ ਤੇ ਹੈ, ਪਰ ਇਹਨਾਂ ਦੇ ਖਿਲਾਫ ਦੁਨੀਆ ਬਹੁਤ ਖਰਾਬ ਹੋਈ ਸੀਗੀ ਖਿਲਾਫ, ਤੇ ਇਹਨਾਂ ਨੂੰ ਗੋਲੀ ਮਾਰ ਰਹੇ ਸੀਗੇ। ਪਰ ਇਸ ਕਰਕੇ ਕਿ ਅਸੀਂ ਯੂਨਾਈਟਿਡ ਫਰੰਟ ਦੁਨੀਆ ਨੂੰ ਦਿਖਾਈਏ, ਇਹਨਾਂ ਨੂੰ ਮੈਂ ਸਟੇਜਾਂ 'ਤੇ ਬਿਠਾਇਆ, ਬਾਦਲ, ਟੌੜੇ ਨੂੰ, ਤਲਵੰਡੀ ਨੂੰ, ਇਹ ਸਾਰਿਆਂ ਨੂੰ ਮੈਂ ਕੋਸ਼ਿਸ਼ ਕੀਤੀ ਕਿ ਇੱਕ ਸਟੇਜ 'ਤੇ ਆਉਣ, ਸਿੱਖਾਂ ਦੀ ਯੂਨਾਈਟਿਡ ਵੌਇਸ ਬਣੇ। ਹਾਂ ਯੂਨਾਈਟਿਡ। ਫਿਰ ਇਹ ਯੂਨਾਈਟਿਡ ਵੌਇਸ ਬਣਾ ਕੇ ਮੈਂ ਦਿੱਲੀ ਗਿਆ, ਤੇ ਉਸ ਵੇਲੇ ਸੈਕਟਰੀ ਜਨਰਲ ਬੁਟਰਸ ਘਲੀ ਦਿੱਲੀ ਆਏ ਹੋਏ ਸੀਗੇ। ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਮੇਰਾ ਖਿਆਲ 1992 ਹਾਂ 1992 22 ਅਪ੍ਰੈਲ 1992। ਹਾਂ, ਤੇ ਉੱਥੇ ਅਸੀਂ ਮੈਮੋਰੈਂਡਮ ਦੇਣ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਤੇ ਜਿਹੜੀ ਹੋਮ ਮਿਨਿਸਟਰੀ ਹੈ, ਇਹਨਾਂ ਨੇ ਕਿਹਾ ਕਿ ਤੁਸੀਂ ਬੁਟਰਸ ਘਲੀ ਨੂੰ ਨਹੀਂ ਮਿਲ ਸਕਦੇ ਸੀ। ਕਿ ਮੈਂ ਸੀਗਾ, ਬਾਦਲ ਸਾਹਿਬ ਸੀਗੇ, ਜਥੇਦਾਰ ਤਲਵੰਡੀ ਸਾਹਿਬ ਸੀ, ਜਥੇਦਾਰ ਟੌੜਾ ਸੀ, ਤੇ ਇੱਥੇ ਸਾਰਿਆਂ ਦੇ ਨਾਂ ਲਿਖੇ ਹੋਏ ਆ, ਇਹ ਸਾਰੇ ਸੀਗੇ। ਤੇ ਸਾਨੂੰ ਨਾ ਫਿਰ ਉਹਨਾਂ ਨੇ ਤਿਹਾੜ ਜੇਲ੍ਹ 'ਚ ਫੜ ਕੇ ਦੇਤਾ। ਪਰ ਆਹ ਜਿਹੜਾ ਮੈਮੋਰੈਂਡਮ ਹੈ, ਇਹ ਇੱਕ ਸਰਕਾਰੀ ਬੰਦੇ ਨੇ, ਜਦੋਂ ਬੁਟਰਸ ਘਲੀ ਹਵਾਈ ਜਹਾਜ਼ ਦੇ ਵਿੱਚ ਚੜ੍ਹਨ ਲੱਗੇ ਸੀ ਦਿੱਲੀ, ਉਦੋਂ ਉਹਨਾਂ ਦੇ ਹੱਥ ਫੜਾਤਾ ਸੀਗਾ। ਮਤਲਬ ਉਹ ਤੁਸੀਂ ਪਹਿਲਾਂ ਉਸ ਬੰਦੇ ਨੂੰ ਦੇ ਦਿੱਤਾ ਸੀ? ਹੈ, ਤੁਸੀਂ ਉਸ ਬੰਦੇ ਨੂੰ ਪਹਿਲਾਂ ਫੜਾ ਚੁੱਕੇ ਸੀ? ਹਾਂ, ਉਹ ਵਿੱਚ ਸੀਗਾ ਨਾ, ਸਰਕਾਰੀ ਸੀਗਾ। ਠੀਕ ਹੈ ਜੀ। ਉਹ ਇੰਚਾਰਜ ਸੀਗਾ ਇਹਦੀ ਵਿਜ਼ਿਟ ਦਾ। ਓਕੇ। ਤੇ ਉਹ ਸਿੱਖ ਸੀਗਾ, ਉਹਨੇ ਇਹ ਅੱਗੇ ਜਾਂਦੇ ਜਾਂਦੇ ਨੂੰ ਫੜਾਤਾ, ਤੇ ਬਾਕੀ ਫਿਰ ਮੇਲ ਦੇ ਵਿੱਚ ਭੇਜਤਾ, ਇਹ ਡਾਕ ਰਾਹੀਂ ਵੀ ਭੇਜਤਾ। ਕੋਈ ਉਹਨਾਂ ਦਾ ਰਿਸਪੌਂਸ ਵੀ ਆਇਆ ਫਿਰ? ਹਾਂਜੀ, ਰਿਸਪੌਂਸ ਆਇਆ? ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੇ, ਪਰ ਉਹਨਾਂ ਦੇ ਕੋਲ ਜਮ੍ਹਾਂ ਹੈਗਾ ਇਹ ਮੈਮੋਰੈਂਡਮ। ਇੱਥੇ ਪ੍ਰਕਾਸ਼ ਸਿੰਘ ਸਾਰਿਆਂ ਦੇ ਦਸਤਖਤ ਹੈਗੇ ਆ, ਜਿਹੜੇ ਤੁਸੀਂ ਦੇਖ ਸਕਦੇ ਹੋ, ਸਾਰਿਆਂ ਨੇ ਦਸਤਖਤ ਕੀਤੇ ਹੈਗੇ ਆ। ਫਿਰ ਸਾਨੂੰ ਤਿਹਾੜ ਜੇਲ੍ਹ 'ਚ ਦੇਤਾ। ਫਿਰ ਜਦੋਂ ਤਿਹਾੜ ਜੇਲ੍ਹ 'ਚ ਦੇਤਾ, ਤੇ ਟੌੜਾ ਸਾਹਿਬ ਤੇ ਸਰਦਾਰ ਜਗਦੇਵ ਸਿੰਘ ਤਲਵੰਡੀ ਤੇ ਬਾਕੀ ਤਾਂ ਠੀਕ ਰਹੇ। ਬਾਦਲ ਸਾਹਿਬ ਕਹਿੰਦੇ ਮੈਨੂੰ ਮੱਛਰ ਲੜਦਾ। ਮੈਂ ਕਿਹਾ ਕੋਈ ਨਹੀਂ, ਇਹ ਤੁਹਾਨੂੰ ਮੱਛਰ ਲੜਦਾ। ਤੇ ਮੇਰੇ ਬੈਗ ਦੇ ਵਿੱਚ, ਕਿਉਂ ਕਰਕੇ ਮੈਂ ਤਾਂ ਝੋਨਿਆਂ 'ਚ ਫਿਰਦਾ ਸੀਗਾ, ਇਹ ਮਾਝੇ ਮਾਲਵੇ ਦੇ, ਓਡੋਮੋਸ ਮੇਰੇ ਕੋਲ ਸੀਗਾ ਬੈਗ 'ਚ। ਅੱਛਾ, ਉਦੋਂ 1992 'ਚ? ਹਾਂ। ਫਿਰ ਬਾਦਲ ਸਾਹਿਬ ਨੂੰ ਮੈਂ ਓਡੋਮੋਸ ਦਿੱਤਾ, ਉਹਨਾਂ ਨੂੰ ਨੀਂਦ ਕਰਵਾਈ, ਨਹੀਂ ਤਾਂ ਉਹ ਤਾਂ ਮੱਛਰਾਂ ਤੋਂ ਇਹ ਡਰੀ ਜਾਂਦੇ ਸੀ। ਮਾਨ ਸਾਹਿਬ, ਇੱਕ ਨਾ ਵਿਜੇ ਵਿਵੇਕ ਦੀਆਂ ਲਾਈਨਾਂ ਨੇ ਕਿ ਤੇਥੋਂ ਵਾਅਦਿਆਂ ਦੇ ਨਾਲ ਵੀ ਨਾ ਪੁੱਗਿਆ ਗਿਆ, ਅਸੀਂ ਫੇਰ ਵੀ ਨਿਭਾਈ ਤੇਰੇ ਲਾਰਿਆਂ ਦੇ ਨਾਲ। ਮਤਲਬ ਤੁਸੀਂ ਜਦੋਂ ਅੱਜ ਦੇਖਦੇ ਹੋ ਇਹ ਸਾਰੇ ਲੀਡਰ, ਕੋਈ ਮੁੱਖ ਮੰਤਰੀ ਬਣ ਗਿਆ, ਕੋਈ ਵਿਰੋਧੀ ਧਿਰ ਦਾ ਆਗੂ ਹੁੰਦਾ, ਵੱਡੇ ਵੱਡੇ ਕਾਰੋਬਾਰ ਐਸਟੈਬਲਿਸ਼ ਹੋ ਗਏ ਆ, ਕਈ ਲੋਕ ਕਹਿੰਦੇ ਪੰਜਾਬ ਦੇ ਲੋਕਾਂ ਦੀ ਆਮ ਆਵਾਜ਼ ਆ ਕਿ ਇਹ ਪੰਜਾਬ ਨੂੰ ਵੇਚ ਕੇ ਖਾ ਗਏ ਆ। ਤੇ ਮਤਲਬ ਇੱਕ ਪਾਸੇ ਨੇ, ਪਰ ਵਾਅਦੇ ਤਾਂ ਇਕੱਠਿਆਂ ਨਹੀਂ ਕੀਤੇ ਸੀ। ਤਾਂ ਹੁਣ ਤੁਸੀਂ ਕਦੇ ਇਕੱਲੇ ਬੈਠੇ ਕੀ ਮਹਿਸੂਸ ਕਰਦੇ ਹੋ, ਕਦੇ ਸੋਚਦੇ ਹੋਵੋਗੇ ਵੀ ਕੀ ਇਹ ਲੋਕ ਜਾਂ ਇਹ ਆਗੂ ਕੀ ਕਰ ਗਏ ਪੰਜਾਬ ਨਾਲ ਜਾਂ ਸਿੱਖਾਂ ਨਾਲ? ਇਹਨਾਂ ਨੇ ਜੀ ਆਪਣੀ ਕੌਮੀਅਤ ਗਵਾਤੀ, ਆਪਣੇ ਨਿੱਜੀ ਫਾਇਦੇ ਲੈਣ ਦੇ ਲਈ ਨਾ, ਇਹ ਹਿੰਦੂਤਵਾ ਦੇ ਇਹ ਸਬੋਰਡੀਨੇਟ ਆਪਣੇ ਆਪ ਨੂੰ ਸਮਝਦੇ, ਉਹਨਾਂ ਤੋਂ ਤਕਮੇ ਲੈਂਦੇ ਹੈ, ਉਹਨਾਂ ਤੋਂ ਮਿਨਿਸਟਰੀਆਂ ਲੈਂਦੇ ਹੈ। ਤਾਂ ਵੀ ਹੁਣ ਦੇਖੋ, ਸੈਂਟਰ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਵਜ਼ੀਰ ਨਹੀਂ ਹੈ ਮੋਦੀ ਦੀ, ਪਰ ਰਸਮ ਹੈ ਕਿ 1947 ਤੋਂ ਕਿ ਹਮੇਸ਼ਾ ਸਿੱਖ ਨੂੰ ਤਕੜਾ ਪੋਰਟਫੋਲੀਓ ਦਿੱਤਾ ਜਾਂਦਾ, ਜਾਂ ਤਾਂ ਫੋਰਨ ਅਫੇਅਰਸ, ਡਿਫੈਂਸ ਅਫੇਅਰਸ, ਅਤੇ ਇਕਨੋਮਿਕ ਅਫੇਅਰਸ, ਫਾਈਨੈਂਸ, ਅਤੇ ਇਹ ਸਾਰੇ ਨਾ ਸਿੱਖਾਂ ਨੂੰ ਮਿਲਦੇ ਆ। ਹੁਣ ਉੱਥੇ ਕੋਈ ਸਿੱਖ ਦਾ ਪੋਰਟਫੋਲੀਓ ਹੀ ਨਹੀਂ ਹੈ। ਸਾਨੂੰ ਤਾਂ ਬਿਲਕੁਲ ਇਹਨਾਂ ਨੇ ਅਲੱਗ ਕਰਤਾ, ਜਿਵੇਂ ਅਸੀਂ ਇੱਕ ਅਲੱਗ ਕੌਮ ਦੇ ਹੋਣ ਦੀ ਸ਼ਖਸੀਅਤ ਦੇ ਵਿੱਚ ਹਿੰਦੂ ਨੇ ਵੀ ਸਾਨੂੰ ਅੱਜ ਅਲੱਗ ਕਰਤਾ। ਸਾਡਾ ਇਹਨਾਂ ਦੇ ਨਾਲ ਮਿਨਿਸਟਰੀ ਜਾਂ ਕੋਈ ਭਾਗ ਨਹੀਂ ਹੈਗਾ, ਨਾ ਸਾਡਾ ਕੈਬਨਿਟ ਦੇ ਵਿੱਚ, ਨਾ ਸੈਂਟਰ ਦੇ ਜਿੰਨੇ ਵੀ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਹੈਗਾ। ਪਾਣੀ ਦਾ ਗਲਾਸ ਦਿਓ ਹੈ ਜੀ। ਸੋ ਇਹ ਇਨ ਦਾ ਵੈਕਿਊਮ ਜੇ ਅਸੀਂ ਪੁੱਛੀਏ ਤਾਂ ਅਸੀਂ ਇੱਕ ਕਿਸਮ ਦੇ ਆਜ਼ਾਦ ਲੋਕ ਹੈ। ਸਾਡੇ ਉੱਤੇ
ਕੋਈ ਗੱਲ ਅਸੀਂ ਦਿੱਲੀ ਨਾਲ ਨਹੀਂ ਕਰ ਸਕਦੇ। ਇੱਥੇ ਕੈਪਟਨ ਸਾਹਿਬ ਚੰਗੇ ਸਿੱਖ ਨੇ, ਪਰ ਹੁਣ ਤੁਹਾਨੂੰ ਪਤਾ ਹੈ ਕਿ ਪਰਸੋਂ ਚੌਥੇ ਉੱਥੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਨੇ 2 ਸਿੱਖ ਮਰਵਾਤੇ ਕਲਕੱਤੇ 'ਚ। ਸੋ ਇਹੋ ਜਿਹੇ ਹਾਲਾਤ ਹੈਗੇ। ਇਸ ਤੋਂ ਬਾਅਦ ਫਿਰ ਐਲਾਨਨਾਮਾ ਹੋਇਆ ਅੰਮ੍ਰਿਤਸਰ ਦਾ। ਉੱਥੇ ਤਖਤਾਂ ਦੇ ਜਥੇਦਾਰ ਸੀਗੇ ਪ੍ਰੋਫੈਸਰ ਮਨਜੀਤ ਸਿੰਘ, ਉਹਨਾਂ ਨੇ ਸਾਨੂੰ ਸੱਦਿਆ। ਉੱਥੇ ਐਲਾਨਨਾਮੇ ਦੇ ਉੱਤੇ ਦਸਤਖਤ ਹੋਏ ਅਤੇ ਆਹ ਤੁਸੀਂ ਦੇਖੋ ਫੋਟੋ ਹੈ, ਅਤੇ ਆਹ ਮਨਜੀਤ ਸਿੰਘ ਬੈਠੇ ਆ ਜਥੇਦਾਰ। ਠੀਕ ਹੈ। ਹਾਂ। ਆਹ ਦੇਖੋ ਮਹਾਰਾਜਾ ਪਟਿਆਲਾ ਸਭ ਤੋਂ ਪਹਿਲੇ ਹੈ, ਫਿਰ ਬਰਨਾਲਾ ਸਾਹਿਬ ਹੈਗੇ ਆ, ਫਿਰ ਮੈਂ ਹੈ, ਫਿਰ ਇਹ ਬਾਲਾ ਸਾਹਿਬ ਹੈ ਬੱਬਰ ਅਕਾਲੀ ਦਲ ਤੋਂ, ਬੱਬਰਾਂ ਤੋਂ। ਠੀਕ ਹੈ ਜੀ। ਆਹ ਮਨਜੀਤ ਸਿੰਘ ਹੈ ਭਾਈ ਅਮਰੀਕ ਸਿੰਘ ਦਾ ਭਰਾ। ਠੀਕ ਹੈ ਜੀ। ਚੋਲਾ ਦੇਖੋ ਪਾਇਆ ਹੋਇਆ, ਥੱਲੋਂ ਪਿੰਨੀਆਂ ਨੰਗੀਆਂ। ਆਹ ਤਲਵੰਡੀ ਸਾਹਿਬ ਨੇ, ਆਹ ਟੌੜਾ ਸਾਹਿਬ ਨੇ। ਹੁਣ ਇਹ ਸਾਰੇ ਮੁੱਕਰ ਗਏ, ਹੁਣ ਇਹਨਾਂ ਦਾ ਕੀ ਕਰੋਗੇ? ਆਹ ਚੰਗੀ ਤਰ੍ਹਾਂ ਲੈ ਲਓ ਫੋਟੋ, ਸਾਰੇ ਮੁੱਕਰ ਗਏ, ਸਾਰੇ ਮੁੱਕਰ ਗਏ। ਹੁਣ ਇਹੋ ਜਿਹੇ ਸਲਿੱਪਰੀ ਬੰਦਿਆਂ ਦਾ ਕੀ ਕਰੋਗੇ ਤੁਸੀਂ, ਜਿਹੜੇ ਦਸਤਖਤ ਕਰਕੇ ਫੋਟੋਆਂ ਲਵਾ ਕੇ ਅਕਾਲ ਤਖਤ 'ਤੇ ਸਹੁੰ ਚੱਕ ਕੇ ਮੁੱਕਰ ਜਾਣ, ਤਾਂ ਫਿਰ ਇਹਨਾਂ ਨੂੰ ਕੀ ਕਿਹਾ ਜਾ ਸਕਦਾ? ਮਾਨ ਸਾਹਿਬ, ਇਹ ਤਾਂ ਹੁਣ ਸਾਰੀ ਦੁਨੀਆ 'ਚ ਸਪਸ਼ਟ ਆ ਕਿ ਮੁੱਕਰ ਗਏ, ਤੁਸੀਂ ਖੜੇ ਹੋ, ਇਹ ਵੀ ਵੱਡੀ ਗੱਲ ਆ। ਪਰ ਮੈਂ ਆਪਣੀ ਇੰਟਰਵਿਊ ਹੁਣ ਖਤਮ ਕਰਨ ਲਈ ਆਖਰੀ ਸਵਾਲ ਕਰਨਾ। ਤੁਸੀਂ ਜੀਓ ਪੋਲੀਟਿਕਸ ਦੇ ਵੀ ਮਾਹਰ ਹੋ, ਤੁਸੀਂ ਇੱਕ ਪੂਰਾ ਨਕਸ਼ਾ ਵੀ ਬਣਾਉਂਦੇ ਹੋ ਖਾਲਿਸਤਾਨ ਦਾ, ਅਤੇ ਅੱਜ ਜਿਹੜੀ ਸਿਚੁਏਸ਼ਨ ਜੀਓ ਪੋਲੀਟਿਕਸ ਦੀ ਬਣ ਰਹੀ ਆ, ਖਾਸ ਕਰਕੇ ਕੋਵਿਡ ਕ੍ਰਾਈਸਿਸ ਤੋਂ ਬਾਅਦ ਜਿਹੜੇ ਹਾਲਾਤ ਬਣ ਰਹੇ ਆ, ਅਫਗਾਨਿਸਤਾਨ 'ਚੋਂ ਅਮਰੀਕਾ ਬਾਹਰ ਨਿਕਲ ਰਿਹਾ, ਅਤੇ ਮਤਲਬ ਇਹ ਸਾਰੀ ਸਿਚੁਏਸ਼ਨ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਨੂੰ ਖੜਾ ਰੱਖਿਆ ਹੋਇਆ ਵੀ ਖਾਲਿਸਤਾਨ ਦੀ ਮੂਵਮੈਂਟ ਵੀ ਸਟੈਂਡ 'ਤੇ ਆ, ਉੱਧਰੋਂ ਜੀਓਪੋਲੀਟੀਕਲ ਸਿਚੁਏਸ਼ਨਸ ਬੜੀ ਤੇਜ਼ੀ ਦੇ ਨਾਲ ਬਦਲ ਰਹੀਆਂ, ਭਵਿੱਖ ਦੇ ਵਿੱਚ ਕੋਈ ਅਸਾਰ ਜਾਂ ਕੋਈ ਤੁਹਾਨੂੰ ਲੱਗ ਰਿਹਾ ਕਿ ਸਿੱਖਾਂ ਦੇ ਭਲੇ ਦੀ ਕੋਈ ਗੱਲ ਹੋ ਸਕਦੀ ਹੈ ਜਾਂ ਵਾਪਰ ਸਕਦੀ ਹੈ? ਸਾਡੀ ਪਾਰਟੀ ਜੀ ਅਮਰੀਕਾ 'ਚ ਹੁਣ ਬਹੁਤ ਸਟਰੋਂਗ ਹੋਈ ਹੈ। ਸਰ ਬੂਟਾ ਸਿੰਘ ਸਾਡੇ ਕਨਵੀਨਰ ਹੈਗੇ ਹੈ, ਉਹਨਾਂ ਨੇ ਆਪਣੀਆਂ ਜੜ੍ਹਾਂ ਇਹ ਕਾਫੀ ਅਮਰੀਕਨ ਆਰਗੇਨਾਈਜੇਸ਼ਨਸ ਦੇ ਵਿੱਚ, ਸਟੇਟ ਡਿਪਾਰਟਮੈਂਟ ਦੇ ਵਿੱਚ, ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ, ਵਾਈਟ ਹਾਊਸ ਦੇ ਵਿੱਚ ਜਮਾ ਲਈਆਂ। ਅਤੇ ਹੁਣ ਅਮਰੀਕਾ ਨੂੰ ਪਹਿਲਾਂ ਵੀ ਪਤਾ ਸੀਗਾ ਕਿ ਸਿੱਖ ਇਕੱਲੇ ਦਾ ਮੁਲਕ ਮੰਗਦੇ ਹੈ, ਅਤੇ ਸਾਡੀ ਮੀਟਿੰਗ ਅਮਰੀਕਾ ਦੇ ਐਂਬੈਸਡਰ ਨਾਲ ਵੀ ਹੋਈ ਸੀਗੀ ਚੰਡੀਗੜ੍ਹ ਜੀ ਦੇ ਵਿੱਚ। ਇਹ ਸਾਰੇ ਆਏ ਸੀਗੇ, ਰਵਾਇਤੀ ਅਕਾਲੀ ਆਏ ਸੀ, ਅਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਖਾਲਿਸਤਾਨ ਨਹੀਂ ਮੰਗਦੇ ਹੈਗੇ, ਅਸੀਂ ਤਾਂ ਪੀਸ ਚਾਹੁੰਦੇ ਹਾਂ। ਅਤੇ ਸਾਡੀ ਪਾਰਟੀ ਵੱਲੋਂ ਮੈਂ ਕਿਹਾ ਸੀ ਅਸੀਂ ਤਾਂ ਅਲੱਗਾ ਖਾਲਿਸਤਾਨ ਚਾਹੁੰਦੇ ਹਾਂ, ਜਿਹੜਾ ਇੱਕ ਬਫਰ ਸਟੇਟ ਬਣੇ ਪਾਕਿਸਤਾਨ, ਚੀਨ ਅਤੇ ਹਿੰਦੂ ਇੰਡੀਆ ਦੇ ਵਿਚਾਲੇ, ਜਿਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਹੈ। ਅਤੇ ਸਾਰਾ ਕੁਛ ਅਮਰੀਕਾ ਜਾਣਦਾ ਹੈ, ਬਰਤਾਨੀਆ ਜਾਣਦਾ। ਸਾਡੀ ਪਾਰਟੀ ਬਰਤਾਨੀਆ ਦੇ ਵਿੱਚ ਵੀ ਬਹੁਤ ਸਟਰੋਂਗ ਹੈ, ਉਹ ਵੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਦੇ ਨਾਲ ਤਾਲੁਕ ਰੱਖਦੀ ਹੈ, ਫੋਰਨ ਮਿਨਿਸਟਰ ਨਾਲ ਰੱਖਦੀ ਹੈ। ਸੋ ਪਤਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਹੈਗਾ ਅਸੀਂ ਕੀ ਚਾਹੁੰਦੇ ਹੈਗੇ ਆ। ਅਤੇ ਪਤਾ ਤਾਂ ਹੈ, ਪਰ ਤੁਹਾਨੂੰ ਲੱਗਦਾ ਕਿ ਮਤਲਬ ਕਿਸੇ ਦੇ ਹਿੱਤ ਜਾਂ ਇੰਟਰਸਟ ਜਿਹੜੇ ਆ ਉਹ ਤੁਹਾਨੂੰ ਖਾਲਿਸਤਾਨ ਦੇਣ ਦੇ ਵਿੱਚ ਆਉਂਦੇ ਸਾਲਾਂ 'ਚ ਬਣ ਸਕਦੇ ਆ? ਇਹ ਦੇਖੋ, ਡੈਮੋਕ੍ਰੈਟਿਕ ਮੂਵਮੈਂਟ ਦੇ ਨਾਲ ਤਾਂ ਅਸੀਂ ਪ੍ਰਾਪਤੀ ਕਰ ਸਕਦੇ ਹਾਂ, ਜਾਂ ਜੇ ਜੰਗ ਲੱਗ ਗਿਆ, ਜੰਗ ਦੇ ਵਿੱਚ ਪਰਮਾਣੂ ਹਥਿਆਰ ਹੈ, ਜੇ ਪਰਮਾਣੂ ਹਥਿਆਰ ਵਰਤੇ ਗਏ ਫਿਰ ਅਸੀਂ ਤਾਂ ਸਾਰੇ ਤਬਾਹ ਹੋ ਜਾਵਾਂਗੇ, ਕਿਉਂ ਕਰਕੇ ਅਸੀਂ ਤਾਂ ਹਿੰਦੂ ਇੰਡੀਆ, ਇਸਲਾਮਿਕ ਪਾਕਿਸਤਾਨ ਅਤੇ ਚੀਨ ਦੇ ਵਿਚਾਲੇ ਆਉਂਦੇ ਹਾਂ। ਅਤੇ ਮੈਦਾਨੀ ਜੰਗ ਜੇ ਇਹ ਪੰਜਾਬ ਅਤੇ ਪੰਜਾਬ ਦੇ ਵਾਸੇ, ਪੰਜਾਬੀ ਵਸ ਦੇ ਇਲਾਕੇ ਹੋ ਗਏ, ਸਾਡੀ ਤਾਂ ਇਹ ਬੀਜ ਨਾਸ ਹੋ ਜਾਊਗਾ। ਸੋ ਇਹ ਡੈਮੋਕ੍ਰੈਟਿਕਲੀ ਅਸੀਂ ਅਚੀਵ ਕਰ ਸਕਦੇ ਹਾਂ, ਪਰ ਮੈਨੂੰ ਹੁਣ ਸਿੱਖ ਵੋਟ ਨਹੀਂ ਪਾਉਂਦੇ ਹੈਗੇ। ਮੈਂ ਲੜਦਾ ਤਾਂ ਹੈਗਾ, ਕਰਦਾ ਕੌਮ ਦੇ ਲਈ, ਪਰ ਸਿੱਖ ਮੈਨੂੰ ਵੋਟ ਨਹੀਂ ਪਾਉਂਦਾ। ਉਹ ਪਾਉਂਦਾ ਕਾਂਗਰਸ ਨੂੰ, ਬਾਦਲ ਦਲ ਨੂੰ, ਆਮ ਆਦਮੀ ਪਾਰਟੀ ਨੂੰ। ਜਿਹੜਾ ਆਮ ਆਦਮੀ ਪਾਰਟੀ ਨੂੰ ਖੜ੍ਹਾ ਕੀਤਾ ਹੈ, ਜਿਹੜੇ ਸਿੱਖ ਕੈਨੇਡਾ ਦੇ ਵਿੱਚ, ਅਮਰੀਕਾ 'ਚ ਰਹਿੰਦੇ ਹੈ, ਬਰਤਾਨੀਆ 'ਚ,
ਉਹਨਾਂ ਨੇ ਇਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਬਹੁਤ ਜ਼ਿਆਦਾ ਕੀਤੀ ਹੋਈ ਹੈ। ਅਤੇ ਮੈਨੂੰ ਵੀ ਟੈਲੀਫੋਨ ਆਉਂਦੇ ਆ ਕਿ ਤੁਸੀਂ ਕੀ ਲੈਣਾ ਪੋਲੀਟਿਕਸ ਤੋਂ, ਅਤੇ ਤੁਸੀਂ ਨਾ ਲੜੋ। ਅਤੇ ਮੈਂ ਹੁਣ ਜਵਾਬ ਰਹਿ ਜਾਂਦਾ ਕਿ ਇਹ ਦੇਖੋ, ਸਿੱਖ ਮੈਨੂੰ ਟੈਲੀਫੋਨ ਕਰ ਰਹੇ ਹੈ ਕਿ 6ਵੇਂ ਪਾਤਸ਼ਾਹ ਨੇ ਤਾਂ ਸਾਨੂੰ ਕਿਰਪਾਨ ਦਿੱਤੀ ਹੈ, ਅਤੇ ਹੁਣ ਕਹਿੰਦੇ ਆ ਝਾੜੂ ਦੇ ਥੱਲੇ ਲੱਗ ਜਾ। ਅਤੇ ਇਹੋ ਜਿਹਾ ਮਾਹੌਲ ਹੈ, ਜਿੰਨਾ ਚਿਰ ਸਿੱਖਾਂ ਦੇ ਵਿੱਚ ਕੌਮੀਅਤ ਨਹੀਂ ਭਰਦੀ, ਜਿਵੇਂ ਸੰਤ ਜਰਨੈਲ ਸਿੰਘ ਨੇ ਭਰਤੀ ਸੀ, ਮੈਥੋਂ ਉਹੋ ਜਿਹੀ ਕੌਮੀਅਤ ਨਹੀਂ ਭਰੀ ਗਈ ਹੈਗੀ ਅਜੇ। ਜਦੋਂ ਕੁਛ ਹੋਊਗਾ, ਪਰ ਹੁਣ ਮੇਰੀ ਉਮਰ ਵੀ ਅੱਗੇ ਵੱਧਦੀ ਜਾਂਦੀ ਹੈ, ਹੁਣ ਤਾਂ ਨੈਕਸਟ ਕੋਈ ਜਿਹੜਾ ਆਊਗਾ ਲੀਡਰ ਉਹੀ ਕੁਛ ਕਰੂਗਾ। ਨਹੀਂ, ਤੁਸੀਂ ਬੜਾ ਇਹ ਵੀ ਵੱਡੀ ਗੱਲ ਐਡਮਿਟ ਕਰਦੇ ਹੋ ਕਿ ਜਿੱਥੇ ਘਾਟ ਰਹੀ ਆ, ਇਹ ਇੱਕ ਲੀਡਰ ਦੀ ਬਹੁਤ ਵੱਡੀ ਨਿਸ਼ਾਨੀ ਹੁੰਦੀ ਆ। ਤੇ ਅੱਜ ਬੜਾ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸਾਰੀ ਹਿਸਟਰੀ ਜਿਹੜੀ ਆ ਉਹ ਬੜੀ ਪ੍ਰੇਰਨਾ ਵਾਲੀ ਆ। ਤੁਸੀਂ ਜਿਵੇਂ ਸਟਰਗਲ ਕੀਤੀ ਆ, ਜਾਂ ਜਿਵੇਂ ਤੁਸੀਂ ਆਪਣੇ ਲੋਕਾਂ ਦੀ, ਜਾਂ ਇੱਕ ਹਿਊਮਨ ਰਾਈਟਸ ਦੀ ਅਸੀਂ ਗੱਲ ਕਰੀਏ ਇੰਟਰਨੈਸ਼ਨਲ ਪਰਸਪੈਕਟਿਵ ਤੋਂ, ਜਦੋਂ ਜਿਹੜੇ ਲੋਕ ਜ਼ੁਲਮ ਦਾ ਸ਼ਿਕਾਰ ਹੋ ਰਹੇ ਸੀ ਉਹਨਾਂ ਦੀ ਤੁਸੀਂ ਆਵਾਜ਼ ਬਣੇ। ਤੇ ਤੁਸੀਂ ਜ਼ਰੂਰ, ਤੁਹਾਡੀ ਇਹ ਸਟਰਗਲ ਹਿਸਟਰੀ ਦਾ ਇੱਕ ਸ਼ਾਨਾ ਬੱਤਾ ਹਿੱਸਾ ਜ਼ਰੂਰ ਬਣੇਗੀ। ਤੇ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ TV 84 ਤੇ ਆ ਕੇ ਅੱਜ ਗੱਲਬਾਤ ਕਰਨ ਲਈ। ਤੁਸੀਂ ਆਏ ਹੋ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ TV 84 ਦੇ ਸਮੁੱਚੇ ਦਰਸ਼ਕਾਂ ਦਾ ਸਾਡੀ ਇਸ ਗੱਲਬਾਤ ਨੂੰ ਦੇਖਣ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਆਸ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।